वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਇੰਡੀਆਨਾ ਦੇ ਇੰਡੀਅਨਾਪੋਲਿਸ ਸ਼ਹਿਰ ਦੇ ਵਿੱਚ ਨਾਲ ਲੱਗਦੇ ਸ਼ਹਿਰ ਗ੍ਰੀਨਵੁੱਡ ਦੇ ਵਿੱਚ ਪਹੁੰਚੇ ਆ। ਇੱਥੇ ਅੱਜ ਗੁਰਦੁਆਰਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ ਬਣਿਆ ਹੋਇਆ ਆ ਗ੍ਰੀਨਵੁੱਡ ਦੇ ਵਿੱਚ, ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਮੇਰੇ ਨਾਲ ਇਸ ਵਕਤ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਤੇ ਜਿਹੜੀਆਂ ਤਿਆਰੀਆਂ ਨੇ ਉਹ ਹੋ ਰਹੀਆਂ ਨੇ ਨਗਰ ਕੀਰਤਨ ਦੀਆਂ, ਤੇ ਦੁਪਹਿਰ ਵੇਲੇ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ। ਤੇ ਜਿਹੜਾ ਨਗਰ ਕੀਰਤਨ ਹੈ ਇਹ ਗੁਰੂ ਗ੍ਰੰਥ ਸਾਹਿਬ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ ਆ, ਉਸ ਦਿਨ ਨੂੰ ਕਮੈਮੋਰੇਟ ਕਰਦੇ ਆ ਅੱਜ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਤੇ ਇਹ ਇੰਡੀਆਨਾ ਦਾ ਉਹ ਸ਼ਹਿਰ ਹੈ ਜਿੱਥੇ ਸਿੱਖਾਂ ਦੀ ਵਸੋਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀਆ। ਇਸ ਵਕਤ ਇਸ ਗ੍ਰੀਨਵੁੱਡ ਸ਼ਹਿਰ ਦੇ ਲਾਗੇ ਤਾਗੇ ਇੰਡੀਅਨਾਪੋਲਿਸ ਸ਼ਹਿਰ ਦੀ ਹਦੂਦ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਆਸੇ-ਪਾਸੇ ਇਸ ਏਰੀਏ ਦੇ ਵਿੱਚ 7-8 ਗੁਰਦੁਆਰਾ ਸਾਹਿਬਾਨ ਮੌਜੂਦ ਨੇ, ਤੇ ਉਹਨਾਂ ਵੱਲੋਂ ਜਿੱਥੇ ਲੀਡ ਕੀਤੀ ਜਾ ਰਹੀ ਹੈ ਗ੍ਰੀਨਵੁੱਡ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਅਸਥਾਨ ਤੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉੱਥੇ ਬਾਕੀ ਜਿਹੜੀਆਂ ਕਮਿਊਨਿਟੀਜ਼ ਨੇ ਜਾਂ ਬਾਕੀ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਵੀ ਇਹਦੇ ਵਿੱਚ ਸਹਿਯੋਗ ਕਰ ਰਹੇ ਨੇ। ਸੋ ਆਓ ਜਿੱਥੇ ਅਸੀਂ ਅੱਜ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹਾਂ, ਉੱਥੇ ਜਿਹੜਾ ਅੱਜ ਇੱਥੇ ਇਸ ਸਾਲ ਦੇ ਵਿੱਚ ਪਿਛਲੇ ਸਾਲ ਡੇਢ ਦਾ ਜਦੋਂ ਅਸੀਂ ਮਾਹੌਲ ਦੇਖਦੇ ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕਰਨ ਦੀ ਜਿਹੜੀ ਲਾਈਨ ਹੈ ਉਹ ਭਾਰਤ ਵੱਲੋਂ ਸਾਹਮਣੇ ਆਈ ਹੈ, ਸੋ ਉਸ ਦਾ ਵੀ ਇੰਪੈਕਟ ਇਸ ਅਸਥਾਨ ਦੇ ਉੱਤੇ ਜਾਂ ਇਸ ਮਾਹੌਲ ਦੇ ਵਿੱਚ ਨਜ਼ਰ ਆ ਰਿਹਾ ਹੈ। ਚਾਰ ਚੁਫੇਰੇ ਜਦੋਂ ਅਸੀਂ ਦੇਖ ਰਹੇ ਹਾਂ ਤੇ ਖਾਲਿਸਤਾਨ ਦੇ ਝੰਡੇ ਸਾਨੂੰ ਨਜ਼ਰ ਆ ਰਹੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਨੇ। ਸੋ ਆਓ ਇਸ ਨਗਰ ਕੀਰਤਨ ਦਾ ਹਿੱਸਾ ਵੀ ਬਣਦੇ ਹਾਂ ਤੇ ਨਾਲ ਹੀ ਨਾਲ ਜਿਹੜੇ ਇੱਥੇ ਲੋਕਲ ਸੰਗਤਾਂ ਨੇ ਜਾਂ ਜਿਹੜੇ ਐਕਟਿਵਿਸਟ ਇੱਥੇ ਪਹੁੰਚ ਰਹੇ ਆ ਉਹਨਾਂ ਦੇ ਵਿਚਾਰ ਵੀ ਜਾਣਦੇ ਆ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੰਡੀਆਨਾ ਸਟੇਟ ਦੇ ਗ੍ਰੀਨਵੁੱਡ ਸ਼ਹਿਰ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਸਮਰਪਿਤ ਹੈ ਉਸ ਥਾਂ ਤੇ ਮੌਜੂਦ ਹੈ, ਔਰ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਵੱਲੋਂ ਆਦਿ ਬੀੜ ਦੇ ਸ਼੍ਰੀ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਜਿਹੜਾ ਕਿ 1 ਸਤੰਬਰ 1604 ਨੂੰ ਹੋਇਆ ਸੀ, 420 ਵਰੇ ਪਹਿਲਾਂ, ਉਸ ਦੀ ਯਾਦ ਦੇ ਵਿੱਚ ਪਹਿਲਾ ਜਿਹੜਾ ਨਗਰ ਕੀਰਤਨ ਉਹ ਕੱਢਿਆ ਜਾ ਰਿਹਾ। ਹਾਲਾਂਕਿ ਇੱਥੇ ਕੁਝ ਵਰੇ ਪਹਿਲਾਂ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਨਗਰ ਕੀਰਤਨ ਰਹੇ ਨੇ, ਪਰ ਇਹ ਪਹਿਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਹੜਾ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਨ ਨੂੰ ਸਮਰਪਿਤ ਹੈ। ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜਦੋਂ ਕਿ ਅਸੀਂ ਵਰਾ 2024 ਦੇ ਵਿੱਚ ਦੁਨੀਆ ਦੇ ਵਿੱਚ ਆਈ ਤਬਦੀਲੀ ਵੱਲ ਦੇਖ ਰਹੇ ਹਾਂ, ਤੇ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਔਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਭਾਰਤ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਜਿਸ ਦੇ ਥੱਲੇ ਨਿਖਿਲ ਗੁਪਤਾ ਨੂੰ 1 ਸਾਲ ਬਾਅਦ ਐਕਸਟ੍ਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਇੱਥੇ ਲਿਆਂਦਾ ਗਿਆ, ਇਸ ਗੱਲ ਨੇ ਭਾਰਤ ਦਾ ਕਰੂਪ ਚਿਹਰਾ ਅਗਲੀ ਫੇਜ਼ ਜਿਹੜਾ ਦਹਿਸ਼ਤਗਰਦੀ ਵਾਲਾ ਉਹਨੂੰ ਦੁਨੀਆ ਦੇ ਸਾਹਮਣੇ ਜਗਜ਼ਾਹਰ ਕੀਤਾ। ਔਰ ਖਾਲਿਸਤਾਨ ਦਾ ਮੁੱਦਾ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਪ੍ਰਾਇੋਰਟੀ ਰੱਖਦਾ ਹੈ। ਇਹੀ ਕਾਰਨ ਹੈ ਕਿ ਇਹ ਸਾਰੇ ਵਰੇ ਦੇ ਵਿੱਚ ਭਾਵੇਂ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਨਗਰ ਕੀਰਤਨ ਸਨ ਜਾਂ ਘੱਲੂਘਾਰਾ ਦਿਵਸ ਨਾਲ ਸੰਬੰਧਿਤ ਕੁਝ ਥਾਂ ਤੇ ਯਾਦਗਾਰੀ ਮਾਰਚ ਹੋਏ, ਖਾਲਿਸਤਾਨ ਦੀ ਸੁਰ ਹਾਵੀ ਰਹੀ। ਔਰ ਅੱਜ ਦੇ ਨਗਰ ਕੀਰਤਨ 'ਚ ਵੀ ਅਜੇ ਇਸ ਦੀ ਸ਼ੁਰੂਆਤ ਹੋਣੀ ਹੈ, ਪਰ ਚਾਰ ਚੁਫੇਰੇ ਖਾਲਿਸਤਾਨ ਦੇ ਝੰਡੇ ਔਰ ਉਤਸ਼ਾਹ, ਔਰ ਮੈਨੂੰ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਗ੍ਰੀਨਵੁੱਡ ਜਾਂਦਾ ਹੈ ਜਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਖਾਲਸਾਈ ਬਾਣੇ ਵਿੱਚ ਸਜੇ ਹੋਏ, ਗੱਤਕਾ, ਗੁਰਮਤ ਸੰਥਿਆ ਔਰ ਖਾਲਿਸਤਾਨ ਦੀ ਗੱਲ ਨਾਲ ਜੁੜੇ ਹੋਏ ਨੇ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਅੱਜ ਦੇ ਇਸ ਨਗਰ ਕੀਰਤਨ ਦੀ ਲਾਈਵ ਟੈਲੀਕਾਸਟਿੰਗ ਵੀ ਕਰਾਂਗੇ, ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਸ ਵੇਲੇ ਇਹ ਸਾਡੇ ਲਈ ਬੜੀਆਂ ਕਰੂਸ਼ਲ ਮੋਮੈਂਟਸ ਨੇ। ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕਦੇ-ਕਦੇ ਮੌਕੇ ਆਉਂਦੇ ਨੇ, ਔਰ ਜੇ ਉਹ ਕੌਮਾਂ ਉਹਨਾਂ ਮੌਕਿਆਂ ਨੂੰ ਕੈਪਚਰ ਨਾ ਕਰਨ ਤੇ ਫਿਰ ਮੌਕਾ ਗਵਾਇਆ ਹੋਇਆ, ਜਿਸ ਬਾਰੇ ਮੈਂ ਅਕਸਰ ਉਰਦੂ ਦਾ ਇਹ ਸ਼ੇਰ ਦੁਹਰਾਉਂਦਾ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। 47 'ਚ ਅਸੀਂ ਮੌਕਾ ਗਵਾਇਆ, ਔਰ ਇਸ ਵੇਲੇ ਇਉਂ ਜਾਪਦਾ ਹੈ ਜਦੋਂ ਅਸੀਂ ਫਿਜ਼ਾ 'ਚ ਦੇਖਦੇ ਹਾਂ ਕਿ ਖਾਲਿਸਤਾਨ ਦੀ ਗੱਲ ਇੰਟਰਨੈਸ਼ਨਲ ਪੱਧਰ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ ਵੀ ਜਿਵੇਂ ਪੰਜਾਬ ਦੇ ਲੋਕਾਂ ਨੇ
ਖਡੂਰ ਸਾਹਿਬ ਹੋਏ, ਫਰੀਦਕੋਟ ਹਲਕਿਆਂ 'ਚ ਲੱਖਾਂ ਲੋਕ ਨਿਕਲੇ ਉਹਨਾਂ ਦੋ ਉਮੀਦਵਾਰਾਂ ਲਈ ਜਿਨ੍ਹਾਂ ਨੂੰ ਉਹ ਪੰਥ ਦੀ ਆਵਾਜ਼ ਸਮਝਦੇ ਨੇ। ਸੋ ਜ਼ਾਹਰ ਹੈ ਕਿ ਇਸ ਵੇਲੇ ਸਾਡਾ ਇਕਜੁੱਟਤਾ ਦੇ ਨਾਲ, ਇੱਕ ਮੁੱਠਤਾ ਦੇ ਨਾਲ ਅੱਗੇ ਵਧਣਾ, ਖਾਲਿਸਤਾਨ ਦੀ ਮੰਜ਼ਿਲ ਦੇ ਕਰੀਬ ਆਉਣਾ, ਇਹ ਸਾਡੇ ਲਈ ਬੜਾ ਜ਼ਰੂਰੀ ਹੈ। ਔਰ ਅਸੀਂ ਨਾਲ ਨਾਲ ਗੱਲਬਾਤ ਕਰਾਂਗੇ। ਇਹਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਅੱਜ ਇੱਕ ਵੱਡੀ ਸਟੇਜ ਵੀ ਲੱਗੇਗੀ ਜਿਸ ਦੇ ਵਿੱਚ ਲੋਕਲ ਪੋਲੀਟੀਸ਼ੀਅਨ, ਗ੍ਰੀਨਵੁੱਡ ਦੇ ਮੇਅਰ ਜਿਹੜੇ ਕਾਂਗਰਸ ਲਈ ਰਨ ਕਰ ਰਹੇ ਨੇ ਔਰ ਹੋਰ ਵੀ ਪਤਵੰਤੇ ਹੋਣਗੇ। ਉਸ ਪ੍ਰੋਗਰਾਮ ਨੂੰ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਮੂਹ ਸੰਗਤਾਂ ਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਅੱਜ ਦੇ ਨਗਰ ਕੀਰਤਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇ, ਉਹਨਾਂ ਦੇ ਸੰਬੰਧ ਵਿੱਚ ਆਪਣੇ ਗੁਰੂ ਘਰ ਤੋਂ ਚੰਦ ਮਿੰਟਾਂ ਦੇ ਵਿੱਚ ਹੀ ਨਗਰ ਕੀਰਤਨ ਆਰੰਭ ਹੋਣ ਲੱਗੇ ਨੇ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਵੀ ਸੰਗਤਾਂ ਦੂਰੋਂ ਦਰਾਡੇ ਆਈਆਂ ਨੇ, ਸਾਰਿਆਂ ਸਮੂਹ ਸੰਗਤਾਂ ਦਾ ਧੰਨਵਾਦ ਤੇ ਇਸ ਪ੍ਰੋਗਰਾਮ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਜੋ ਸੰਗਤਾਂ ਹਜੇ ਤੱਕ ਗੁਰੂ ਘਰ ਵਿਖੇ ਨਹੀਂ ਪਹੁੰਚੀਆਂ, ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਾਧਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖ ਕੇ ਕਰਵਾਏ ਜਾ ਰਹੇ ਹਨ। ਇਹ ਗ੍ਰੀਨਵੁੱਡ ਇੰਡੀਆਨਾ ਦੀਆਂ ਸੰਗਤਾਂ ਵੱਲੋਂ ਹੁਮ ਹੁਮਾ ਕੇ ਕਰਵਾਏ ਜਾ ਰਹੇ ਹਨ ਤੇ ਸਮੂਹ ਕਮੇਟੀ ਵੱਲੋਂ ਸਾਰੇ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਹੋਵੇ ਜੀ। ਤੇ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤਾਂ ਜਲਦੀ ਤੋਂ ਜਲਦੀ ਪਹੁੰਚਣ ਤੇ ਨਗਰ ਕੀਰਤਨ ਆਰੰਭ ਕੀਤੇ ਜਾਣ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੰਡੀਆਨਾ ਸਟੇਟ ਦੇ ਗ੍ਰੀਨਵੁੱਡ ਸ਼ਹਿਰ ਦੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੇ ਫਰੰਟ ਦੇ ਉੱਤੇ ਖੜੇ ਹਾਂ ਔਰ ਇਹ ਬੜਾ ਯੂਨੀਕ ਮੌਕਾ ਹੈ ਕਿ ਅੱਜ ਬੜੇ ਹੀ ਉਤਸ਼ਾਹ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਆਦਿ ਬੀੜ ਦੇ ਸ਼੍ਰੀ ਹਰਿਮੰਦਰ ਸਾਹਿਬ 'ਚ ਪਹਿਲੇ ਪ੍ਰਕਾਸ਼ ਜਿਹੜਾ ਕਿ 1604 ਈਸਵੀ 'ਚ ਹੋਇਆ, ਉਸ ਦੀ ਯਾਦ ਨੂੰ ਸਮਰਪਿਤ ਇਹ ਪਹਿਲਾ ਨਗਰ ਕੀਰਤਨ ਹੈ। ਗੁਰਦੁਆਰਾ ਗ੍ਰੀਨਵੁੱਡ ਮੈਂ ਜਦੋਂ ਪਹਿਲੀ ਵਾਰ ਵੀ ਆਇਆ, ਇਸ ਦੀ ਇਹ ਖਾਸੀਅਤ ਹੈ ਕਿ ਇੱਥੇ ਜਿੱਥੇ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਗੁਰਬਾਣੀ ਸੰਥਿਆ, ਗੱਤਕਾ ਔਰ ਪੰਥਕ ਆਵਾਜ਼ ਖਾਲਿਸਤਾਨ ਦਾ ਇਹ ਕੇਂਦਰ ਹੈ, ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਅਮਰੀਕਾ ਭਰ ਚੋਂ ਇਸ ਪਾਸੇ ਮੂਵ ਕੀਤੀਆਂ ਨੇ। ਗੁਰਦੁਆਰਾ ਕਮੇਟੀ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਪ੍ਰਕਾਸ਼ ਪੁਰਬ ਦੇ ਇਸ ਮੌਕੇ ਨੂੰ ਵੀ ਚੁਣਿਆ ਨਗਰ ਕੀਰਤਨ ਲਈ। ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਕਿਸਮ ਦਾ ਗੁਰੂਡਮ, ਉਹ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ ਜਾਂ ਸੌਦਾ ਸਾਧ ਹੋਏ, ਇਸ ਵੇਲੇ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਅਕ੍ਰੋਸ ਦਾ ਗਲੋਬ ਕਿ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਫਰਮਾਇਆ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸਾਡੇ ਐਟਰਨਲ ਗੁਰੂ ਨੇ, ਜਾਗਤ ਜੋਤ ਗੁਰੂ ਨੇ ਔਰ ਇਸ ਦੇ ਬਰਾਬਰ ਇਸ ਦੇ ਸ਼ਰੀਕ ਬਣਾਉਣ ਦੇ ਲਈ ਭਾਰਤੀ ਹਕੂਮਤ ਨੇ ਪਿਛਲੇ 77 ਸਾਲਾਂ ਤੋਂ ਇਹ ਪ੍ਰੋਕਸੀ ਵਾਰ ਗੁਰੂਡਮ ਦੀ ਸ਼ੁਰੂ ਕੀਤੀ ਹੋਈ ਹੈ। ਸੋ ਮੈਂ ਸਮੂਹ ਸਿੱਖ ਸੰਗਤਾਂ ਨੂੰ, ਗੁਰਦੁਆਰਾ ਕਮੇਟੀ ਨੂੰ ਮੁਬਾਰਕਬਾਦ ਦਿੰਦਾ ਹੈ ਕਿ ਇਵੇਂ ਹੀ ਇਹ ਅਸਥਾਨ ਪੰਥਕ ਚੜ੍ਹਦੀ ਕਲਾ ਦਾ ਪ੍ਰਤੀਕ ਬਣਿਆ ਰਹੇ। ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਕੇ ਪ੍ਰੇਮ ਭਾਵਨਾ ਨਾਲ, ਪਿਆਰ ਦੇ ਨਾਲ ਅੱਜ ਜਿਹੜੇ ਚੈਲੰਜ ਕੌਮ ਦੇ ਸਾਹਮਣੇ ਨੇ, ਅੱਜ ਉਸ ਕਿਸਮ ਦੇ ਹੀ ਚੈਲੰਜ ਨੇ। ਭਾਰਤੀ ਹਕੂਮਤ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ। ਅਮਰੀਕਾ ਦੀ ਧਰਤੀ ਦੇ ਉੱਤੇ ਵੀ ਉਹਨਾਂ ਦੀਆਂ ਇਹ ਸਾਜ਼ਿਸ਼ਾਂ ਜਿਹੜੀਆਂ ਕਿ ਫਾਇਲ ਹੋਈਆਂ ਨੇ ਅਮਰੀਕਨ ਏਜੰਸੀਆਂ ਦੀ ਬਦੌਲਤ। ਔਰ ਅੱਜ ਦੇ ਇਸ ਨਗਰ ਕੀਰਤਨ ਦੇ ਵਿੱਚ ਇਸ ਸ਼ਹਿਰ ਦੇ ਮੇਅਰ, ਕਾਂਗਰਸਮੈਨ ਔਰ ਹੋਰ ਪ੍ਰੋਮੀਨੈਂਟ ਪਰਸਨੈਲਿਟੀਜ਼ ਵੀ ਬਹੁਤ ਜਲਦੀ ਸਟੇਜ ਦੇ ਉੱਤੇ ਜੁਆਇਨ ਕਰਨਗੇ। ਔਰ ਮੈਂ ਇਹ ਮੈਸੇਜ ਕਨਕਲੂਜਨ 'ਚ ਦੇਣਾ ਚਾਹੁੰਦਾ ਕਿ ਜਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਹਿਲੇ ਘੱਲੂਘਾਰੇ ਤੋਂ ਬਾਅਦ ਜਦੋਂ ਕਿ ਲਗਭਗ ਅੱਧੀ ਸਿੱਖ ਕੌਮ ਸ਼ਹੀਦ ਹੋਈ, ਬਾਕੀ ਸਾਰੇ ਵੀ ਜਿਹੜੇ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਸਨ। ਪੰਥ ਦੇ ਉਸ ਵੇਲੇ ਦੇ ਲੀਡਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਵੀ 22 ਫੱਟ ਸਨ ਔਰ ਉਹਨਾਂ ਨੇ ਜਿਹੜਾ ਪੰਥ ਨੂੰ ਮੈਸੇਜ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਪੰਥ ਬਚਾਓ।
ਅੱਜ ਵੀ ਮੇਰਾ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਭਾਈ ਸਾਡਾ ਗੁਰੂ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ ਦੇ, ਸਾਡਾ ਇਸ਼ਟ ਇੱਕ ਹੈ, ਸਾਡਾ ਨਿਸ਼ਾਨਾ ਇੱਕ ਹੈ ਤੇ ਛੋਟੇ ਛੋਟੇ ਮਤਭੇਦ ਇਸ ਵੇਲੇ ਹੋਰ ਝਗੜਿਆਂ 'ਚ ਪੈਣ ਦੀ ਲੋੜ ਨਹੀਂ ਹੈ। ਸਿਰਫ ਇੱਕ ਗੱਲ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ, ਜਿਹੜਾ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਜੇ ਅਸੀਂ ਇਸ ਦੇ ਉੱਤੇ ਫੋਕਸ ਕਰਾਂਗੇ ਤੇ ਇਹ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਅਲਟੀਮੇਟਲੀ ਇਸ ਗੱਲ ਦੇ ਉੱਤੇ ਸਾਡਾ ਧਿਆਨ ਹੋਏ ਕਿ ਅਸੀਂ ਕੌਮੀ ਰਾਜ ਭਾਗ ਲੈਣਾ ਤੇ ਉਹ ਇੱਕ ਮੁਠਤਾ ਦੇ ਨਾਲ, ਆਪਸੀ ਸੋਲੀਡੈਰਿਟੀ ਦੇ ਨਾਲ ਹੀ ਅਸੀਂ ਇਸ ਨਿਸ਼ਾਨੇ ਨੂੰ ਹਾਸਲ ਕਰ ਸਕਦੇ ਹਾਂ, ਜਿਸ ਦੇ ਵਿੱਚ ਜਦੋਂ ਇਹ ਹੁੰਦਾ ਸ਼ਤਰੂ ਤੇ ਸਭ ਹੋਵੇ ਮੀਤਾ, ਜਦੋਂ ਤੁਹਾਡੇ ਕੋਲ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਪੋਲੀਟੀਕਲ ਸੋਵਰਨਿਟੀ ਹੁੰਦੀ ਹੈ, ਆਪਣਾ ਮੁਲਕ ਹੁੰਦਾ ਤੇ ਫਿਰ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ। ਇਸ ਗੱਲ ਦੇ ਉੱਤੇ ਸਾਡਾ ਧਿਆਨ ਫੋਕਸ ਹੋਣਾ ਚਾਹੀਦਾ ਹੈ। ਇੱਕ ਵਾਰ ਫਿਰ ਕੁੱਲ ਸੰਸਾਰ ਦੇ ਵਿੱਚ ਜਿਹੜੇ TV 84 ਰਾਹੀਂ ਲੱਖਾਂ ਸਾਡੇ ਵਿਊਰ ਜੁੜੇ ਹੋਏ ਨੇ, ਇਸ ਇੰਡੀਆਨਾ ਦੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਇਸ ਪਾਵਨ ਧਰਤੀ ਤੋਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦੇ ਜੋ ਇਹ ਸਮਾਗਮ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੇ ਗੁਰੂ ਘਰੋਂ ਗ੍ਰੀਨਵੁੱਡ ਗੁਰੂ ਘਰ ਤੇ ਵਿਖੇ ਜੋ ਨਗਰ ਕੀਰਤਨ ਆਰੰਭ ਹੋ ਰਹੇ ਨੇ। ਸੋ ਇਸ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ 'ਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸੋ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਜੋ ਘਰਾਂ ਵਿੱਚ ਸੰਗਤਾਂ ਸਾਡੇ ਹਜੇ ਤੱਕ ਨਹੀਂ ਪਹੁੰਚੀਆਂ ਉਹਨਾਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਕਿ ਨਗਰ ਕੀਰਤਨ ਦੀ ਆਰੰਭਤਾ ਹੋ ਸਕੇ। ਸੋ ਸਾਡੇ ਦਰਮਿਆਨ ਪਹੁੰਚੇ ਸੱਜਣਾਂ ਵਿੱਚ ਡਾਕਟਰ ਅਮਰਜੀਤ ਸਿੰਘ ਜੀ, ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲੇ, ਹੋਰ ਸੰਗਤਾਂ, ਰਾਗੀ ਢਾਡੀ ਜੋ ਕਿ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨਗੇ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਾਣਦੇ ਹੋਇਆ ਸਮੁੱਚਾ ਸਿੱਖ ਜਗਤ ਆਪੋ ਆਪਣੀ ਅਕੀਦਤ ਸ਼ਰਧਾ ਦੇ ਅਨੁਸਾਰ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਸਾਂਝੀਆਂ ਕਰ ਰਿਹਾ। ਸੋ ਇਸ ਮੁਕੱਦਸ ਸਥਾਨ ਦੀ ਸੰਗਤ ਨੇ ਰਲ ਮਿਲ ਕੇ ਜੋ ਖਾਲਸੇ ਪਰੰਪਰਾ ਦੇ ਅਨੁਸਾਰ ਗੁਰੂ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ, ਉਹਦਾ ਇੱਕ ਮਨੋਰਥ ਹੈ, ਇੱਕ ਕਮਿਟਮੈਂਟ ਹੈ ਕਿ ਅਸੀਂ ਅੱਜ ਤੋਂ ਸਭ ਤੋਂ ਮੋਹਰੇ ਪੰਜ ਪਿਆਰੇ ਸਾਹਿਬਾਨ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਫਿਰ ਗੁਰੂ ਕੀ ਸੰਗਤ, ਇਹ ਇੱਕ ਸਾਡੇ ਡਿਸਿਪਲਿਨ ਦਾ, ਸਾਡੇ ਜ਼ਾਬਤੇ ਦਾ ਵੀ ਪ੍ਰਤੀਕ ਹੈ ਤੇ ਇੱਕ ਬੜੀ ਸੁੱਚੀ ਜੀ ਕਮਿਟਮੈਂਟ ਹੈ ਕਿ ਪੰਜ ਪਿਆਰੇ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਹਰੇ ਲਾ ਕੇ ਪਿੱਛੇ ਚੱਲਣਾ, ਕਿ ਅਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਅਗਵਾਈ ਕਬੂਲਦੇ ਹਾਂ। ਤੇ ਜਿੰਨੀ ਦੇਰ ਖਾਲਸਾ ਪੰਥ ਗੁਰੂ ਪੰਥ ਤੇ ਗੁਰੂ ਗ੍ਰੰਥ ਦੇ ਸਿਧਾਂਤ ਨੂੰ ਸਮਝਦਾ, ਉਨੀ ਦੇਰ ਦੁਨੀਆ ਦੀ ਕੋਈ ਵੀ ਔਕੜ ਮੁਸੀਬਤ ਸਾਡਾ ਰਾਹ ਨਹੀਂ ਰੋਕ ਸਕਦੀ। ਇਹੀ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੋ ਇਹ ਇੱਕ ਸੁੱਚੀ ਜੀ ਕਮਿਟਮੈਂਟ ਹੈ, ਇੱਕ ਅਹਿਸਾਸ ਹੈ ਬੜਾ ਨਿਰਮਲ ਜਿਹਾ। ਅਸੀਂ ਇੱਕ ਇੱਕ ਕਦਮ ਗੁਰੂ ਦੀ ਭੈ ਭਾਵਨੀ ਵਿੱਚ ਉਸ ਸੁੱਚੇ ਅਹਿਸਾਸ ਵਿੱਚ ਚੱਲਣਾ ਹੈ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਸਾਨੂੰ ਚੜ੍ਹਦੀ ਕਲਾ ਵਿੱਚ ਲਿਜਾ ਸਕਦੀ ਹੈ। ਸੋ ਆਓ ਸਾਰੇ ਸ਼ਮੂਲੀਅਤ ਕਰੀਏ, ਗੁਰੂ ਦੀਆਂ ਖੁਸ਼ੀਆਂ ਲਈਏ ਤੇ ਪੰਥ ਖਾਲਸੇ ਦੀਆਂ ਗੂੰਜਾਂ ਚੌਂਕੁੰਟੀ ਸਦਾ ਗੂੰਜਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਡੈਡੀਕੇਟ ਗੁਰਦੁਆਰਾ ਸਾਹਿਬ, ਉੱਥੇ ਖੜੇ ਹਾਂ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਆ। ਸੋ ਅੱਜ ਸਮੁੱਚੀ ਸੰਗਤ ਨੂੰ ਜੋ TV 84 ਦੇਖ ਰਹੇ ਆ ਔਰ ਨਾਲ ਦੀ ਨਾਲ ਇੰਡੀਆਨਾ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਅੱਜ ਦੇ ਯੁੱਗ ਦੇ ਵਿੱਚ ਇਹ ਜੋ ਨਗਰ ਕੀਰਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਣੇ ਔਰ ਸਤਿਗੁਰਾਂ ਦੀ ਅਗਵਾਈ ਦੇ ਵਿੱਚ ਕੱਢਣੇ, ਇਹ ਅੱਜ ਦੇ ਸਮੇਂ ਦੇ ਵਿੱਚ ਜੋ ਗੁਰੂ ਡੰਮ ਪਣ ਪੜਿਆ ਆ,
ਦੇਸ਼ ਪੰਜਾਬ ਦੀ ਧਰਤੀ ਤੋਂ ਲੈ ਕੇ ਵਿਦੇਸ਼ਾਂ ਤੱਕ ਇਹ ਕਰਾਰੀ ਚੋੜ ਦੀ ਤਰ੍ਹਾਂ ਆ। ਸੋ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਆ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਆਪਾਂ ਨੇ ਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੂਰੀ ਵਿਸ਼ਵ ਦੇ ਮਾਨਵਤਾ ਨੂੰ ਜੋ ਕੋਈ ਆਦੇਸ਼ ਬੇਨਤੀ ਨਹੀਂ ਕੀਤੀ, ਹੁਕਮ ਕੀਤਾ ਆ। ਸੋ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਬੂਲਣੀ ਆ। ਸੋ ਅੱਜ ਬਹੁਤ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਜੁੜ ਰਹੀਆਂ ਹਨ। ਸੋ ਗੱਤਕੇ ਵਾਲੇ ਸਿੰਘ ਗੱਤਕੇ ਦਾ ਜੋਹਰ ਦਿਖਾਣਗੇ। ਸੋ ਆਓ ਆਪਾਂ ਆਨੰਦ ਲਈਏ ਔਰ ਗੁਰੂ ਵਾਲੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਗ੍ਰੀਨਵੁੱਡ ਸਮੁੱਚੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਇੱਥੇ ਗ੍ਰੀਨਵੁੱਡ ਵਿੱਚ ਸੰਗਤਾਂ ਦਾ ਬਹੁਤ ਹੁਮਾ ਕੇ ਇਕੱਠ ਜਿਹੜਾ ਹੋਇਆ ਆ। ਤੇ ਅਸੀਂ ਸਬਜ਼ੀ ਮੰਡੀ ਐਂਡ ਤੜਕਾ ਗਰੋਸਰੀ ਸਟੋਰ ਤੋਂ ਆਪਣੀਆਂ ਸੇਵਾਵਾਂ ਜਿਹੜੀਆਂ ਆ ਉਹ ਸੇਵਾ ਜਿਹੜੀ ਆ ਉਹ ਨਿਭਾ ਰਹੇ ਆ। ਤੇ ਅਸੀਂ TV 84 ਨੂੰ ਵੀ ਜੀ ਆਇਆਂ ਆਖਦੇ ਆ। ਤੇ ਸਮੁੱਚੀ ਕੌਮ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਵੱਧ ਤੋਂ ਵੱਧ ਇਕੱਤਰ ਹੋ ਕੇ ਕੌਮੀ ਏਕਤਾ ਤੇ ਅਖੰਡਤਾ ਦੇ ਲਈ ਆਪਾਂ ਕੋਈ ਵੀ ਉਪਰਾਲੇ ਜਿਹੜੇ ਹੁੰਦੇ ਆ ਕਿਤੇ ਵੀ ਕੌਮ ਵੱਲੋਂ ਉਹਨਾਂ 'ਚ ਵੱਧ ਤੋਂ ਵੱਧ ਸਹਿਯੋਗ ਦਿਆ ਕਰੀਏ ਜੀ। ਧੰਨਵਾਦ ਜੀ। ਸਾਡੇ ਨਾਲ ਸਾਡੀ ਸਬਜ਼ੀ ਮੰਡੀ ਤੜਕਾ ਗ੍ਰੀਨਵੁੱਡ ਗਰੋਸਰੀ ਸਟੋਰ ਦੀ ਜਿੰਨੀ ਵੀ ਟੀਮ ਆ ਉਹ ਸਾਡੇ ਨਾਲ ਇੱਥੇ ਸੇਵਾ ਜਿਹੜੀ ਆ ਉਹ ਕਰ ਰਹੀ ਆ ਜੀ। ਧੰਨਵਾਦ ਜੀ, ਥੈਂਕ ਯੂ। ਗੁਰੂ ਕੀ ਬਾਣੀ ਨੇ ਫੈਸਲਾ ਕਰ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਤੁਸੀਂ ਦੇਖ ਸਕਦੇ ਹੋ ਇਹ ਸਟੋਰੀ ਆਫ ਸਿੱਖ ਜੈਨੋਸਾਈਡ ਇਨ ਇੰਡੀਆ। ਉਹਦੇ ਸ਼ਹੀਦੀ ਗੈਲਰੀ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਹਦੇ ਤੋਂ ਬਾਅਦ ਦਾ ਜਿਹੜਾ ਆਫਟਰਮਾਥ ਸੀ, ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਈ ਗਈ ਆ। ਸਮੁੱਚੀ ਮੈਨੇਜਮੈਂਟ ਕਮੇਟੀ ਦੇ ਸਿਸਟਮ ਮੇਰ ਭਰੇ ਹੱਥ ਰੱਖਣ ਕਿ ਇਹ ਉਪਰਾਲੇ ਨਗਰ ਕੀਰਤਨ ਤੇ ਅੱਜ ਸਾਡਾ ਸ਼ਬਦ ਬਣ ਗਿਆ। ਇਹ ਸਾਡਾ ਜਿਹੜਾ ਪ੍ਰਾਤਨ ਬੋਲਾ ਹੈ, ਅਸੀਂ ਉਹਨੂੰ ਬੜੇ ਮਾਣ ਦੇ ਨਾਲ, ਕਿਉਂਕਿ ਜਦੋਂ ਸਾਡਾ ਬਚਪਨ ਸੀ ਤੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਵੀ ਅੱਜ ਜਲੂਸ ਹੈ, ਅੱਜ ਜਲੂਸ ਨਿਕਲਣਾ ਹੈ ਪ੍ਰਕਾਸ਼ ਪੁਰਬ ਤੇ। ਜਲੂਸ ਦਾ ਮਤਲਬ ਹੈ ਜਦੋਂ ਬਾਦਸ਼ਾਹ ਲਾਹੌਰ ਲਸ਼ਕਰ ਦੇ ਨਾਲ ਨਿਕਲਦਾ ਸੀ ਤੇ ਦੁਨੀਆ ਖੜ ਖੜ ਕੇ ਤੱਕਦੀ ਸੀ ਕਿ ਉਹ ਜਾਹੋ ਜਲਾਲ ਨੂੰ, ਤੇ ਉਹਨੂੰ ਜਲੂਸ ਆਖਿਆ ਜਾਂਦਾ ਸੀ। ਇੱਥੇ ਤੇ ਬਾਦਸ਼ਾਹ ਦੇ ਬਾਦਸ਼ਾਹ ਸੱਚੇ ਪਾਤਸ਼ਾਹ ਜੋ ਕਿ ਸਮੁੱਚੀਆਂ ਸਿੱਖ ਸੰਗਤਾਂ ਨੂੰ ਕਲਾਵੇ ਦੇ ਵਿੱਚ ਲੈਂਦਿਆਂ ਹੋਇਆਂ, ਅਸੀਸਾਂ ਦਿੰਦਿਆਂ ਹੋਇਆਂ ਉਹਨਾਂ ਨੇ ਪ੍ਰਕਰਮਾ ਕਰਨੀ ਹੈ ਤੇ ਗੁਰੂ ਪਾਤਸ਼ਾਹ ਦਿੰਦਿਆਂ ਹੋਇਆਂ ਉਹਨਾਂ ਨੇ ਪ੍ਰਕਰਮਾ ਕਰਨੀ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਜੋ ਵੀ ਚੱਲ ਕੇ ਆਉਂਦਾ ਹੈ ਸੱਚੇ ਪਾਤਸ਼ਾਹ ਉਹਦੀ ਹਰ ਮੁਰਾਦ ਪੂਰੀ ਕਰਨ। ਤੇ ਆਓ ਇੱਕ ਵਾਰੀ ਆਪਾਂ ਫਤਿਹ ਦਾ ਸਿਮਰਨ ਕਰੀਏ, ਗੱਜ ਕੇ ਗਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਕਿਉਂਕਿ ਵਾਹਿਗੁਰੂ ਦਾ ਸਿਮਰਨ ਜਿਹੜਾ ਇਹਦੇ ਬੋਲਣ ਦੇ ਨਾਲ ਮੁੱਖ ਪਵਿੱਤਰ ਹੋ ਜਾਂਦਾ, ਕਿਉਂਕਿ ਵਾਹਿਗੁਰੂ ਆਖਿਆ ਮੁੱਖ ਪਵਿੱਤਰ, ਵਾਹਿਗੁਰੂ ਆਖਿਆ ਸਾਫ ਚਰਿੱਤਰ, ਵਾਹਿਗੁਰੂ ਆਖਿਆ ਵੈਰੀ ਮਿੱਤਰ ਤੇ ਵਾਹਿਗੁਰੂ ਆਖਿਆ ਦੁੱਖ ਸਭ ਤਿੱਤਰ ਹੋ ਜਾਂਦੇ ਨੇ। ਕਿਉਂਕਿ ਇੱਕ ਵਾਹਿਗੁਰੂ ਦਾ ਸਿਮਰਨ ਹੈ ਗੁਰਮੁਖ ਪਿਆਰੋ ਜਿਹਦੇ ਉੱਤੇ ਵਾਰ-ਵਾਰ ਅਟੈਕ ਹੋਇਆ। ਕਿਉਂਕਿ ਅਟੈਕ ਕਿਉਂ ਹੋਇਆ? ਜਿਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਜਵੇਂ ਸਰੂਪ ਨੇ, ਮੈਂ ਆਰੰਭਤਾ ਇੱਥੋਂ ਕਰ ਲੱਗੀ ਹਾਂ ਕਿ ਮੁੜ ਕੇ ਗੁਰੂ ਕੇ ਸੂਰਮਿਆਂ ਦੀਆਂ ਕਥਾ ਕਹਾਣੀਆਂ ਆਪ ਦੇ ਨਾਲ ਸਾਂਝੀਆਂ ਕਰਾਂਗੀ ਜੋ ਮੇਰੀ ਕੌਮ ਦੀ ਰੂਹ ਦੀ ਖੁਰਾਕ ਹੈ। ਮੇਰੀ ਕੌਮ ਦੇ
ਜੀਵੜੇ ਜਿਨ੍ਹਾਂ ਦੇ ਮੈਂ ਗੱਲ ਕਰ ਰਹੀ ਸਾਂ ਕਿ ਕਦੇ ਇੰਡੀਆ ਦੀ ਧਰਤੀ ਤੇ ਉਹਨਾਂ ਦੇ ਭੋਗ ਦੇ ਉੱਤੇ ਵੀ 144 ਲੱਗਦੀ ਰਹੀ, ਭੋਗ ਪਾਉਣੇ ਨਹੀਂ ਦਿੱਤੇ ਗਏ। ਕੁਝ ਤਾਂ ਮਾਪੇ ਉਹ ਵੀ ਜਿਹੜੇ ਅੱਜ ਤੱਕ ਅਡੀਕ ਦੇ ਇਸ ਦੁਨੀਆ ਤੋਂ ਚਲ ਗਏ ਸਾਡਾ ਪੁੱਤ ਜਿਉਂਦਾ। ਇਹ ਸਾਰੀਆਂ ਵਿਚਾਰਾਂ ਮੈਂ ਆਪ ਦੇ ਨਾਲ ਸਾਂਝੀਆਂ ਕਰਾਂਗੀ। ਪਰ ਕਿਉਂਕਿ ਆਰੰਭਤਾ ਜਿਹੜੀ ਹੈ ਜੇ ਸਰੇਬਰ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਨਾ, ਕਿਉਂਕਿ ਪੂਰੀ ਮਾਨਵਤਾ ਦੇ ਰਹਿਬਰ ਨੇ, ਮਨੁੱਖਤਾ ਦੇ ਨਹੀਂ। ਗੁਰਮੁਖ ਪਿਆਰਿਓ ਕਿਸੇ ਧਰਮ ਦੇ ਨਾਲ ਵਿਤਕਰਾ ਨਹੀਂ, ਕਿਉਂਕਿ ਮੇਰੇ ਪਾਤਸ਼ਾਹ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ 18 ਸਾਲ ਦੀ ਆਰਜਾ ਦੇ ਵਿੱਚ ਜਦੋਂ ਗੁਰਤਾ ਗੱਦੀ ਸੰਭਾਲੀ ਤੇ ਉਹਨਾਂ ਨੇ ਇਹ ਕਾਰਜ ਜਦੋਂ ਆਰੰਭ ਕੀਤਾ ਨਾ, ਇਹ ਬਾਣੀ ਇਕੱਤਰ ਕਰਨ ਨੂੰ ਕੋਈ 1-2 ਦਿਨ ਦੀ ਗੱਲ ਨਹੀਂ, ਅਸੀਂ ਗੱਲ ਕਰਕੇ ਨਿਬੇੜ ਜਾਂਦੇ ਆ। ਗੁਰਮੁਖ ਪਿਆਰਿਓ 11 ਸਾਲ ਲੱਗੇ ਨੇ, 11 ਸਾਲ ਮੇਰੇ ਸੱਚੇ ਸਿੱਖ ਦੀ ਬਾਣੀ ਨੂੰ ਇਕੱਤਰ ਕਰਦੇ, ਕਿਉਂਕਿ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਕਿਉਂਕਿ ਜਿੱਥੇ ਜਿੱਥੇ ਮੇਰੇ ਸਤਿਗੁਰੂ ਜਾਂਦੇ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਮੇਂ ਦੀ ਨਿਯਤ ਨੂੰ ਮੁੱਖ ਰੱਖਦੇ ਹਾਂ, ਜੋ ਬਾਣੀ ਦੇ ਇਲਾਹੀ ਬਾਣੀ ਦਾ ਹੁਕਮ ਫਰਮਾਨ ਹੁੰਦਾ ਸੀ ਸਤਿਗੁਰੂ ਉਹ ਪੋਥੀ ਦੇ ਵਿੱਚ ਲਿਖਦੇ ਸੀ। ਤੇ ਇਸੇ ਤਰੀਕੇ ਦੇ ਨਾਲ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆ ਦੇ ਲੋਕਾਂ ਦੇ ਕੋਲ, ਕਿਉਂਕਿ ਭਾਰਤ ਵਰਸ਼ ਦੇ ਵਿੱਚ 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਇਹ ਸਨ, ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਸਿੱਖ ਕੌਮ, ਇੱਕ ਪੰਥ ਦੀ ਸਿਰਜਣਾ ਕੀਤੀ। ਅਸੀਂ ਗੱਲ ਕਰਦੇ ਨਾ ਕਿ 10ਵੇਂ ਪਾਤਸ਼ਾਹ ਨੇ ਪੰਥ ਚਲਾਇਆ, ਗੁਰਮੁਖ ਪਿਆਰਿਓ ਵਿਚਾਰਨ ਦੀ ਗੱਲ ਹੈ। 10ਵੇਂ ਪਾਤਸ਼ਾਹ ਨੇ ਤੇ ਪੰਥ ਨੂੰ ਰੂਪ ਦਿੱਤਾ ਨਾ ਆਪਣਾ। ਪੰਥ ਦੀ ਮੁੱਢ ਜਿਹੜੀ ਹੈ, ਨੀਂਹ ਜਿਹੜੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਰੱਖੀ ਹੈ। ਕਈ ਵਾਰ ਸਟੇਜ ਤੋਂ ਜਦੋਂ ਗੱਲ ਕਰੀਦੀ ਹੈ ਨਾ, ਕਈ ਵਿੱਚ ਪਾਬੰਦੀ ਵੀ ਲਾ ਦਿੰਦੇ ਨੇ ਵੀ ਬੀਬੀ ਜੀ ਵੱਢ ਟੁੱਕ ਦੀ ਗੱਲ ਨਹੀਂ ਕਰਨੀ, ਲੜਾਈਆਂ ਤਾਂ ਸਾਡੇ ਘਰਾਂ ਵਿੱਚ ਬੜੀਆਂ ਹੋਣੀਆਂ, ਇੱਥੇ ਸ਼ਾਂਤੀ ਦੀ ਗੱਲ ਕਰਨੀ ਹੈ। ਤੇ ਕਹਿੰਦੇ ਹੁੰਦੇ ਆ ਬਈ ਸ਼ਾਂਤੀ ਦੀ ਗੱਲ ਕਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਲ ਕਰੋ। ਮੈਂ ਕਿਹਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਬਚਨ ਕਹਿੰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਉਹ ਬਾਣੀ ਦੀ ਗੱਲ ਕਰਦੇ ਨੇ ਤੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਸੀਸ ਮੰਗਦੇ ਨੇ। ਉਹ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੀਸ ਮੰਗਿਆ ਨਾ, ਬਈ ਠੰਡੀ ਗੱਲ ਕਿਹੜੀ ਕਰੀਏ। ਜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖੀ ਦਾ ਵੀ ਲਾਇਆ, ਇਹ ਬੂਟਾ ਲਾਇਆ, ਤੇ ਉਹ ਫਿਰ ਗੱਲ ਤੇ ਉੱਥੋਂ ਹੀ ਸ਼ੁਰੂ ਹੋਏਗੀ ਨਾ। ਮਹਾਰਾਜ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਰ ਦੀਜੇ ਕਾਨ ਨਾ ਕਰੀਏ। ਮਹਾਰਾਜ ਕਹਿੰਦੇ ਗੱਲ ਤਾਂ ਇੱਥੇ ਸਿਰ ਦਿੱਤੇ ਬਣਨੀ ਹੈ। ਤੇ ਗੁਰਮੁਖ ਪਿਆਰਿਓ ਸਿਰ ਦੇਣ ਵਾਲਿਆਂ ਮਰਜੀਵੜਿਆਂ ਨੂੰ, ਕਿਉਂਕਿ ਆਪਾਂ ਨੂੰ ਪਤਾ ਵੀ ਕੀ ਹਾਲਾਤ ਹੁੰਦੇ ਨੇ, ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ, ਕਿਉਂ ਕਰਦੀਆਂ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਰ-ਬਾਰ ਅਟੈਕ ਹੁੰਦੇ ਕਿਉਂ ਹੁੰਦੇ ਨੇ, ਕਿਉਂਕਿ ਇਹਦੀ ਇਲਾਹੀ ਬਾਣੀ ਪੜ੍ਹ ਕੇ ਇੱਕ ਤਾਂ ਦੁਨਿਆਵੀ ਸੂਝੀ ਆਉਂਦੀ ਆ, ਇੱਕ ਆਤਮਾ ਬਲਵਾਨ ਹੁੰਦੀ ਹੈ। ਇਹ ਗੁਰਬਾਣੀ ਜਿਹੜੀ ਹੈ ਸਾਨੂੰ ਜ਼ਿੰਦਗੀ ਜਿਉਣ ਦੀ ਜਾਂਚ ਦੱਸਦੀ ਹੈ। ਇਹ ਗੁਰਬਾਣੀ ਜਿਹੜੀ, ਇਹ ਗੁਰਬਾਣੀ ਦਾ ਫਲਸਫਾ ਹੈ। ਉਹ ਕਹਿੰਦੀ ਹੈ ਕਉ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੇ ਬਲ ਕਿੱਥੋਂ ਮਿਲੇਗਾ? ਬਲ ਤਾਂ ਗੁਰਬਾਣੀ ਤੋਂ ਮਿਲੇਗਾ ਨਾ, ਬਲ ਤਾਂ ਸੱਚੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਮਿਲੇਗਾ। ਕਦੇ ਕਿਸੇ ਬੰਦੇ ਨੇ ਵੀ ਬਲ ਦਿੱਤਾ? ਮਹਾਰਾਜ ਕਹਿੰਦੇ ਨੇ ਜਿਹੜਾ ਇਹਦੀ ਓਟ ਤੱਕੇਗਾ, ਮੇਰੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕਾਂ ਕੋਲ ਗ੍ਰੰਥ ਨੇ, ਪਰ ਸਿੱਖ ਕੌਮ ਦੇ ਕੋਲ ਕੋਈ ਗ੍ਰੰਥ ਨਹੀਂ। ਇਹ ਕੌਮ ਜਿਹੜੀ ਇੱਕ ਧੁਰੇ ਦੇ ਨਾਲ ਵੱਜਣੀ ਚਾਹੀਦੀ ਹੈ, ਇਹਨਾਂ ਦਾ ਕੋਈ ਪਲੇਟਫਾਰਮ ਹੋਣਾ ਚਾਹੀਦਾ। ਤੇ ਮੇਰੇ ਸਤਿਗੁਰਾਂ ਨੇ ਗੁਰਮੁਖ ਪਿਆਰਿਓ ਸਮੁੱਚੀਆਂ ਸਿੱਖ ਸੰਗਤਾਂ ਸੱਜਿਆ ਹੋਇਆ ਦਰਬਾਰ, ਗੁਰੂ ਪਾਤਸ਼ਾਹ ਦੇ ਸੂਝਵਾਨ ਸਿੱਖ ਬੈਠੇ ਨੇ, ਤੇ ਮੇਰੇ ਪਾਤਸ਼ਾਹ ਜਿਵੇਂ ਸੰਘਾਸਣ ਤੇ ਬੈਠ ਕੇ ਇੱਕ ਹੁਕਮ ਕਰਦੇ ਨੇ, ਉਹਨਾਂ ਲਾਈਨਾਂ ਨੂੰ ਪੇਸ਼ ਕੀਤਾ ਜਾ ਰਿਹਾ।
ਅਕਾਲ ਪੁਰਖ ਪਰਮੇਸ਼ਰ ਦੀ ਇਲਾਹੀ ਬਾਣੀ, ਉਹਦਾ ਗ੍ਰੰਥ ਸੰਗ੍ਰਹਿ ਕਰਾਉਣਾ ਹੈ, ਕਿਉਂਕਿ ਕੱਚੀ ਬਾਣੀ ਜਿਹੜੀ ਹੈ ਉਹ ਰਚੀ ਜਾ ਰਹੀ ਹੈ। ਆਪਾਂ ਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਤੇ ਅੱਜ ਵੀ ਲੋਕਾਂ ਵਿੱਚ ਭੋਲਾਪਨ ਬਹੁਤ ਹੈ। ਬਹੁਤ ਨਗਰਾਂ ਦੇ ਵਿੱਚ ਦਾਸਰੀ ਨੇ ਆਪਣੇ ਅੱਖਾਂ ਦੇ ਨਾਲ ਤੱਕਿਆ, ਟਰਾਲੀਆਂ ਦੇ ਉੱਤੇ ਲਿਖਿਆ ਹੁੰਦਾ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਬਾਣੀ ਨਹੀਂ, ਇਹ ਪ੍ਰਿਥੀ ਚੰਦ ਦੀਆਂ ਮਿਹਰਬਾਨ ਨੇ ਕੱਚੀ ਬਾਣੀ ਲਿਖਣੀ ਆਰੰਭ ਕਰ ਦਿੱਤੀ ਸੀ। ਨਾਨਕ ਨੀਆਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਕਿਉਂਕਿ ਇਹ ਚੀਜ਼ਾਂ ਉਹਨਾਂ ਨੇ ਲਿਖੀਆਂ। ਤੇ ਮੇਰੇ ਬਹੁਤ ਹੀ ਸਤਿਕਾਰ ਦੇ ਪਾਤਰ ਸਤਿਕਾਰਯੋਗ ਵੀਰ ਜੀ ਹਿੰਮਤ ਸਿੰਘ ਜੀ, ਜੋ ਕਿ ਰੈਫਰੈਂਡਮ ਜਥੇਬੰਦੀ ਦੇ ਮੁੱਖ ਸੇਵਾਦਾਰ ਨੇ, ਉਹਨਾਂ ਦੀ ਸਮੁੱਚੀ ਜਥੇਬੰਦੀ ਵੱਲੋਂ ਦਾਸਰੀਆਂ ਨੂੰ ਅਥਾਹ ਪਿਆਰ ਭੇਜਿਆ ਗਿਆ। ਗੁਰੂ ਪਾਤਸ਼ਾਹ ਕਿਰਪਾ ਕਰਨ। ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਨਾਮ ਤਾਂ ਮੈਂ ਇਕੱਲੇ ਦਾ ਲੈ ਵੀ ਨਹੀਂ ਸਕਦੀ ਤੇ ਜਾਣਦੀ ਵੀ ਨਹੀਂ। ਨਾਮ ਸਤਿਗੁਰੂ ਆਪ ਜਾਣਦੇ ਨੇ। ਬੇਅੰਤ ਵੀਰਾਂ ਭੈਣਾਂ ਵੱਲੋਂ ਅਸੀਸਾਂ ਆਈਆਂ, ਬੱਚਿਆਂ ਵੱਲੋਂ। ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਸਭ ਦੀਆਂ ਮਨੋਕਾਮਨਾ ਸੰਪੂਰਨ ਕਰਨ ਗੁਰਮਤਿ ਅਨੁਸਾਰ। ਤੇ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ। ਗੁਰਮੁਖ ਪਿਆਰੇ ਪਾਤਸ਼ਾਹ ਕਹਿੰਦੇ ਨੇ ਇਹ ਧੁਰਕੀ ਬਾਣੀ, ਇਹ ਪੜ੍ਹ ਕੇ ਸਿੱਖ ਸੰਗਤਾਂ ਆਪਣੇ ਜੀਵਨ ਨੂੰ ਪਾਰ ਉਤਾਰਾ ਕਰ ਲੈਣਗੇ ਜੀਵਨ ਦਾ। ਅਸੀਂ ਅੱਖਾਂ ਵਾਲੇ ਹੁੰਦੇ ਹੋਏ ਵੀ ਇਸ ਗੁਰਬਾਣੀ ਦਾ ਲਾਹਾ ਨਹੀਂ ਲੈ ਸਕੇ। ਅਸੀਂ ਅੱਖਾਂ ਵਾਲੇ ਹੁੰਦੇ ਹੋਏ ਵੀ ਗੁਰੂ ਦੀ ਬਾਣੀ ਦਾ ਨਰਾਦਰ ਕੀਤਾ ਤੇ ਕਰਵਾਇਆ। ਤੁਸੀਂ ਜਾਣਦੇ ਹੋ ਗੁਰਮੁਖ ਪਿਆਰਿਓ, ਪੰਜਾਬ ਦੀ ਧਰਤੀ ਤੇ ਉਹ ਸ਼ਖਸ ਪੈਦਾ ਹੋਇਆ ਜਿਹਨੇ ਸਮੇਂ ਦੀ ਹਕੂਮਤ ਤੇ ਗੋਡੇ ਟਿਕਾ ਦਿੱਤੇ। ਗੋਡੇ ਉਹ ਕੌਣ ਸੀ? ਨੇਤਰਹੀਣ ਭੂਰਿਆਂ ਕੋਨਿਆਂ ਦੀ ਧਰਤੀ ਦਾ ਰਹਿਣ ਵਾਲਾ ਸਵਾਮੀ ਗੰਗੇਸ਼ਰਾਨੰਦ। ਕਿਉਂਕਿ ਉਸ ਨਗਰ ਦੇ ਵਿੱਚ ਪੈਦਾ ਹੋਇਆ, ਨੇਤਰਹੀਣ ਸੀ। ਮਾਂ ਮਰ ਗਈ, ਬਾਪ ਨੇ ਦੂਸਰੀ ਸ਼ਾਦੀ ਕਰਾ ਲਈ, ਉਹਦੀ ਸਾਂਭ ਸੰਭਾਲ ਨਹੀਂ ਸੀ ਹੋ ਰਹੀ। ਸਾਧੂ ਜਮਾਤ ਆਈ ਉਦਾਸ ਸਿੰਘ। ਇਹ ਜਜ਼ਬਾ ਹੈ ਇਲਾਹੀ ਬਾਣੀ ਦਾ, ਉਹ ਨਾਲ ਲੈ ਗਏ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਆਪਣੇ ਵਿਦਿਆਰਥੀਆਂ ਨੂੰ। ਤਾਂ ਕਹਿੰਦੇ ਬਾਕੀਆਂ ਦੇ ਕੋਲ ਤਾਂ ਬਾਣੀ ਕੰਠ ਨਹੀਂ ਸੀ ਹੁੰਦੀ। ਇਹ ਭੂਰਿਆਂ ਕੋਨਿਆਂ ਤੇ ਰਹਿਣ ਵਾਲਾ ਇੱਥੋਂ ਦਾ ਜੰਮਪਲ ਬੱਚਾ, ਜਿੱਥੋਂ ਦੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ, ਭਾਈ ਅਮਰੀਕ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੇ ਨਾਲ ਮੱਥਾ ਲਾਇਆ, ਟੈਂਕਾਂ ਤੋਂ ਪਤਾ ਮੁਕਾਬਲਾ ਕੀਤਾ ਹੈ, ਉਸ ਨਗਰ ਦੀ ਗੱਲ ਕਰ ਰਹੀ ਹਾਂ। ਤਾਂ ਕਹਿੰਦੇ ਜਿਸ ਵੇਲੇ ਉਹਨਾਂ ਨੂੰ ਗੁਰਬਾਣੀ ਪੜ੍ਹਾਉਣੀ ਸ਼ੁਰੂ ਕਰਾਈ, ਵਿਦਿਆ ਦੇਣੀ ਸ਼ੁਰੂ ਕੀਤੀ, ਤਾਂ ਇੱਕ ਵਾਰ ਦੇ ਵਿੱਚ ਗੁਰਬਾਣੀ ਕੰਠ ਕਰ ਲੈਂਦਾ ਸੀ। ਉਹਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠ ਸੀ। ਤੇ ਹੁਣ ਉਹਦੇ ਸ਼ਿਸ਼ ਬੜੇ ਬਣ ਗਏ, ਚੇਲੇ ਵਾਲ ਕੇ ਬੜੇ ਬਣ ਗਏ। ਉੱਤਰਾਖੰਡ ਦੀ ਧਰਤੀ 'ਚ ਅੱਜ ਵੀ ਉਹਦਾ ਸਥਾਨ ਹੈ। ਤੇ ਜਿਸ ਵੇਲੇ 75 ਦੇ ਵਿੱਚ ਇੰਦਰਾ ਇਲੈਕਸ਼ਨ ਹਾਰੀ ਹੈ ਨਾ, ਤੇ ਉਹਦੇ ਡੇਰੇ ਤੇ ਗਈ, ਕਹਿੰਦੀ ਸਵਾਮੀ ਜੀ ਦੇਸ਼ ਤੇ ਸੰਕਟ ਆ ਗਿਆ, ਮਾਇਆ ਚਾਹੀਦੀ। ਉਹ ਕਹਿੰਦਾ ਮੈਂ ਤਾਂ ਅੰਧਾ ਹੂੰ, ਮੇਰੇ ਪਾਸ ਮਾਇਆ ਕਹਾਂ। ਕਹਿੰਦੀ ਮੈਂ ਤੇਰੇ ਖਾਤੇ ਦੇਖੇ। ਇਹਨਾਂ ਦੇਖੇ ਹੋਣਗੇ। ਫਿਰ ਉਹਦੇ ਚੇਲਿਆਂ ਨੇ ਆਖਿਆ ਸੀ ਕਿ ਦੇਸ਼ ਦੀ ਪ੍ਰਧਾਨ ਮੰਤਰੀ ਆਈ ਹੈ। ਜੁਰਤ ਸੀ ਉਸ ਨੇਤਰਹੀਣ ਬੰਦੇ ਦੇ ਵਿੱਚ। ਕਹਿੰਦਾ ਜੇ ਦੇਸ਼ ਦੀ ਪ੍ਰਧਾਨ ਮੰਤਰੀ ਆਈ ਤਾਂ ਬਿਠਾ ਦੇ ਉਹਨੂੰ ਟਾੜ ਦੇ ਉੱਤੇ। ਅੱਜ ਵੀ ਫੋਟੋ ਕਹਿੰਦੇ ਤੇ ਡੇਰੇ ਦੇ ਵਿੱਚ ਲੱਗੀ ਹੋਈ ਹੈ, ਟਾੜ ਤੇ ਬੈਠੀ ਹੈ ਤੇ ਆਪ ਉਹ ਆਪਣੇ ਸਿੰਘਾਸਣ ਤੇ ਬੈਠਾ। ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ, ਜਿਹੜੀ ਏਡੇ ਫਰਾਟੇ ਮਾਰਦੀ ਸੀ, ਟਾੜ ਤੇ ਬੈਠੀ ਹੈ। ਤੇ ਕਹਿੰਦੀ ਮੈਂ ਤੇਰੇ ਕੋਟ ਵੇਖੇ ਨੇ, ਬੜੀ ਮਾਇਆ ਹੈ ਤੇਰੇ ਕੋਲ। ਕਹਿੰਦਾ ਫਿਰ ਏਦਾਂ ਕਰ, ਇੱਕ ਕੋਟ ਦੇ ਵਿੱਚੋਂ ਮਾਇਆ ਲੈ ਸਕਦੀ, ਬਾਕੀਆਂ ਨੂੰ ਨਾ ਝਾਕੀ। 2.5 ਅਰਬ ਰੁਪਈਆ ਉਸ ਵੇਲੇ ਉਹਦੇ ਕੋਣ ਦੇ ਵਿੱਚੋਂ ਕਢਾਇਆ। ਤੇ ਉਸ ਸਵਾਮੀ ਗੰਗੇਸ਼ਰਾਨੰਦ ਨੇ ਕੁੰਭ ਦੇ ਮੇਲੇ ਦੇ ਉੱਤੇ ਹਾਥੀ ਦੇ ਉੱਤੇ ਪ੍ਰਕਾਸ਼ ਕਰਕੇ ਨਾ ਦੁਨੀਆ ਨੂੰ ਚੈਲੰਜ ਦਿੱਤਾ ਸੀ। ਦੁਨੀਆ ਨੂੰ ਉਹ ਕਹਿੰਦੇ ਦੁਨੀਆ ਦੇ ਲੋਕੋ, ਇਹ ਮੈਂ ਗੱਲ ਤਾਂ ਕੀਤੀ ਹੈ ਕਿ ਅੱਜ ਮੇਰੇ ਸਾਹਿਬਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਅਸੀਂ ਸਜਾਖੇ ਹੋ ਕੇ, ਅੱਖਾਂ ਵਾਲੇ ਹੋ ਕੇ ਕਿੰਨਾ ਕੁ ਲਾਹਾ ਖਟਿਆ। ਉਹ ਬੰਦੇ ਨੇ ਦੁਨੀਆ ਨੂੰ ਚੈਲੰਜ ਕੀਤਾ ਕੁੰਭ ਦੇ ਮੇਲੇ ਦੇ ਉੱਤੇ। ਕਹਿੰਦਾ ਕਿਸੇ ਵੀ ਧਰਮ ਦਾ, ਕਿਸੇ ਵੀ ਵਰਨ ਦਾ, ਕਿਸੇ ਵੀ ਜਾਤ ਦਾ ਵਿਦਵਾਨ ਆਵੇ, ਆਪਣਾ ਸ਼ਸਤਰ ਲੈ ਕੇ ਤੇ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕਰੇ, ਉਹਨੂੰ ਮੈਂ ਜਵਾਬ ਦੇਵਾਂਗਾ। ਤਾਂ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਉਹਦੇ ਨਾਲ ਵਿਚਾਰ ਵਟਾਂਦਰਾ ਕਰ ਲੈਂਦਾ। ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰੋਬਰ ਹੈ ਕੋਈ ਦੁਨੀਆ ਤੇ ਗ੍ਰੰਥ? ਕਿਉਂਕਿ ਇਸ ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਅਗਲੇ ਪੜਾ ਤੇ ਹਾਜ਼ਰੀ ਭਰਾਂਗੇ। ਰਾਮਾ ਮੰਡੀ ਜਲੰਧਰ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਇੱਥੇ ਹੀ ਫਤਿਹ ਬੁਲਾਉਂਦਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਵੀ ਸੰਗਤਾਂ ਨੇ ਲੰਗਰ ਪਾਣੀ ਛਕ ਲਿਆ ਉਹ ਬਾਹਰ ਖੁੱਲ੍ਹੇ ਪੰਡਾਲਾਂ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰਨ ਤਾਂ ਜੋ ਕਿ ਆਪਾਂ ਨਗਰ ਕੀਰਤਨ ਦੀ ਆਰੰਭਤਾ ਕਰ ਸਕੀਏ। ਉਸ ਤੋਂ ਪਹਿਲਾਂ ਸਾਡੇ ਦਰਮਿਆਨ ਜੋ ਕਿ ਪਤਵੰਤੇ ਸੱਜਣ ਸਾਡੇ ਦਰਮਿਆਨ ਪਹੁੰਚੇ ਨੇ, ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਜੋ ਕਿ 84 ਚੈਨਲ ਦੇ ਮੁੱਖ ਸੰਚਾਲਕ ਨੇ, ਜੋ ਆਉਣ ਵਾਲੇ ਜੋ ਮੌਜੂਦਾ ਚੱਲ ਰਹੇ ਸਮੇਂ ਤੇ ਜੋ ਸਰਕਾਰਾਂ ਸਾਡੀ ਸਿੱਖ ਕੌਮ ਨਾਲ ਭਾਣਾ ਵਰਤਾ ਰਹੀਆਂ ਨੇ, ਜੋ ਜ਼ੁਲਮ ਕਰ ਰਹੀਆਂ ਨੇ, ਉਹਨਾਂ ਦੇ ਬਾਰੇ ਸਮੇਂ-ਸਮੇਂ ਤੇ ਡਿਬੇਟਾਂ ਰਾਹੀਂ ਸਾਨੂੰ ਜਾਗਰੂਕ ਕਰਦੇ ਰਹਿੰਦੇ ਨੇ। ਸੋ ਆਪਣੇ ਵਿਚਾਰ 10 ਮਿੰਟਾਂ ਲਈ ਸੰਗਤਾਂ ਦੇ ਦਰਮਿਆਨ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਡਾਕਟਰ ਅਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Brothers and sisters, today on this fine day we are here at the Gurudwara Guru Hargobind Sahib in Greenwood to celebrate, to remember Guru Granth Sahib, which is the eternal living Guru of the Sikh nation. We are fortunate that today the mayor of this city and other officials, our honorable guests, are here to participate in this Nagar Kirtan. Sikhism, which was born 556 years ago in the land of Nankana Sahib, founder of Sikhism, Guru Nanak Sahib was born. That was the time when the whole of the subcontinent was in a situation of strife. Different schools of thought were fighting with each other, subordinating others, and Guru Nanak's message was of love, harmony, coexistence, believing in one God and service to the humankind. Today, in this year 2024, when we are passing through a critical phase, over 8 billion people on this planet, we are seeing what is happening in Ukraine, we are seeing what is happening in Gaza, and uncertainties hanging over our heads. In the past years, the whole of humankind has gone through COVID-19, that such a viral disease that everybody was in fear. And during this time, if we have to see that how Sikhs from that land of Punjab have spread over more than 100 years, more than over 100 countries in the world, that Sikhs were in the service of humankind. It was COVID-19, it may be floods anywhere, it was the disaster in Haiti or the forest fires in Australia. Sikhs were in the forefront in the service of humankind. As the very essence of Sikhism, the very quintessential element of Sikhism is service to humanity, standing for the values of truth, justice and liberty. We are fortunate that Sikhs came to this great country in the ending part of 19th century. From British Columbia they came to California, and today there are over 1 million Sikhs in whole of United States. We are fortunate that the founding fathers of this country, the values on which the foundations of this nation has been laid, are the essential, quintessential values of Sikhism, where coexistence, love, freedom, standing for justice is the core of Sikhism. We are fortunate that in spite of what the Sikh nation is going through today, in the later months or the last year, we have heard one word, transnational repression. And I want to remind my respectable honorable guests here that in spite of our humanitarian approach, in spite of our values of truth and justice, today the system in India, which is following in the footsteps of Nazi Germany, it may be a democracy. Most of
an average American thinks we are a great democracy and India is the largest democracy. But fact of the matter is, in the name of democracy today, those very values which were of the Nazi party, one nation, one race, one people, one leader, in India also in the name of democracy, they are pursuing the same policy. The minorities in India, it may be Christians in the northeast of India, Manipur, Nagaland, other states, it may be Muslims in the state of Kashmir and other parts of India, and Sikhs in Punjab, they are suffering from that kind of persecution. If hundreds of thousands of Sikhs have left India to settle in this country so that they may have the freedom of expression, we are seeing that those very transnational repression acts that happened in Canada on June 18, 2023, Hardeep Singh Nijjar's cold-blooded murder happened here. And in New York, from where I come, there is a case in the district courts filed by US Justice Department that how one Nikhil Gupta, who was the handpicked man of the Indian agencies, tried to do a transnational repression act in New York by trying to kill an American citizen. Today, over a dozen Sikh activists in this country, they are under threat. Duty to war notice has been given to them for the value that we stand on this land talking about freedom, talking about justice, talking for justice for everybody in the subcontinent. So Guru Granth Sahib, our scripture that reminds us that no matter how tough is the walk, no matter how much hardness we may face, but eventually God is the judge. We believe in this concept as the founder of Guru Nanak Sahib said, "Jato prem khilan ka chao, sir tar tali gali mori aao, it marg pair tarijai, sir dijai, kaan na kijai." If you want to play the game of love, love with the Almighty, love with the God, then have your head on your palm, and whoever enters this path will sacrifice his life but won't deter from the values of truth and justice. On one hand, I want to congratulate the whole of the Sangat of this city, this state on this auspicious day, but at the same time, we expect from our lawmakers, opinion makers, decision makers. Already there are 2 legislations in US Congress and US Senate on transnational repression. We believe that here the very system is standing with the Sikhs. We don't believe in violence, we don't believe in terrorism, we don't believe in injustice, but we want that if a country like India violates the sovereignty of this country, violates the international law, he shouldn't be off the hook. He should be paid for this nefarious activity which they are trying to bring on this land. Thank you very much. Vaheguru Ji Ka Khalsa, Vaheguru Ji Ki Fateh. ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜਿਨ੍ਹਾਂ ਨੇ ਜੋ ਬਹੁਤ ਧੰਨਵਾਦ। ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਿੰਮਤ ਸਿੰਘ ਜੀ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਨੇ, ਉਹ ਵੀ 5-7 ਮਿੰਟਾਂ ਲਈ ਸੰਗਤਾਂ ਨੂੰ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਮੈਂ ਫਿਰ ਸੰਗਤਾਂ ਨੂੰ ਬੇਨਤੀ ਕਰਦਾ ਵੀ ਜੋ ਵੀ ਸੰਗਤਾਂ ਗੁਰੂ ਕੇ ਲੰਗਰ ਛਕ ਚੁੱਕੀਆਂ ਨੇ ਸੋ ਆ ਕੇ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨ ਤਾਂ ਜੋ ਕਿ ਆਪਾਂ ਨਗਰ ਕੀਰਤਨ ਦੀ ਆਰੰਭਤਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आज्ञा पई अकाल की तवे चलायो पंथ, सब सिखन को हुक्म है गुरु मानियो ग्रंथ। साध संगत जी, अज दियां समुचियां संगतां नूं जो धन धन साहब श्री गुरु ग्रंथ साहब महाराज जी के पहले प्रकाश पुरब के संबंध दे विच कढ़े जा रहे नगर कीर्तन दे विच जुड़ियां सारियां नूं सतगुरां दी बख्शी होई फतेह दी सांझ पाउंदा है जी। बुलायो गज बज के वाहिगुरू जी का खालसा, वाहिगुरू जी की फतेह। कमेटी गुरुद्वारा साहब श्री गुरु हरगोबिंद साहब जी के नूं जो समर्पित गुरुद्वारा साहब के समुचे प्रबंधक
ਵਧਾਈ ਦੇ ਪਾਤਰ ਹਨ, ਜੋ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾ ਰਹੇ ਹਨ। ਆਪ ਜੀ ਅਸੀਂ ਸਾਰੇ ਜਾਣਦੇ ਹਾਂ, ਜੋ ਪਿਛਲੇ ਸਮਿਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਪੰਜਾਬ ਦੀ ਧਰਤੀ ਸਾਡੇ ਦੇਸ਼ ਤੋਂ ਚੱਲ ਕੇ ਵਿਦੇਸ਼ਾਂ ਵੱਲ ਸਿੱਖ ਆਏ, ਉਹਨਾਂ ਨੇ ਬੜੀਆਂ ਕਰੜੀਆਂ ਮਿਹਨਤਾਂ ਮਸ਼ੱਕਤਾਂ ਕੀਤੀਆਂ, ਗੁਰਦੁਆਰੇ ਸਾਹਿਬ ਬਿਲਡ ਕੀਤੇ ਅਲੱਗ-ਅਲੱਗ ਕੰਟਰੀਆਂ ਡਾਇਸਪੋਰਾ ਦੇ ਵਿੱਚ, ਜਿੱਥੇ ਸਤਿਗੁਰਾਂ ਦੇ ਸਰੂਪ ਸੁਸ਼ੋਭਿਤ ਕੀਤੇ। ਸੋ ਇਹ ਜੋ ਕਿਰਤ ਕਮਾਈਆਂ ਦੇ ਨਾਲ ਬਿਲਡ ਕੀਤੇ ਹੋਏ ਗੁਰਦੁਆਰੇ, ਜਿਨ੍ਹਾਂ ਨੂੰ ਬਹੁਤ ਸਮਾਂ ਲੱਗਿਆ ਬਿਲਡ ਕਰਨ ਦੇ ਵਿੱਚ, ਮੈਂ ਬੇਨਤੀ ਕਰਾਂਗਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਡੇਰੇ ਜੋ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਵਿੱਚੋਂ ਚੱਲ ਕੇ, ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਡੇਰੇ ਜੋ ਸਿੱਖੀ ਦਾ ਪ੍ਰਚਾਰ ਕਰਦੇ ਆ, ਜੋ ਆਪਣੇ ਪੰਜਾਬ ਦੀ ਗੱਲ ਕਰਦੇ ਹਨ, ਬਹੁਤ ਸਾਰੇ ਇੱਦਾਂ ਦੇ ਡੇਰੇ ਹਨ। ਪਰ ਬਹੁਤ ਸਾਰੇ ਡੇਰੇ ਇੱਦਾਂ ਦੇ ਵੀ ਹਨ ਜੋ ਭਾਰਤੀ ਹਕੂਮਤ ਦੇ ਹੱਕ ਦੇ ਵਿੱਚ ਭੁਗਤਦੇ ਹਨ। ਸੋ ਸਾਧ ਸੰਗਤ ਜੀ, ਆਪਾਂ ਇਹ ਵੀ ਗੱਲ ਜਾਣਦੇ ਹਾਂ ਕਿ ਡਾਇਸਪੋਰਾ ਹੁਣ ਜਦੋਂ ਅਮਰੀਕਾ ਦੀ ਧਰਤੀ ਦੇ ਵਿੱਚ ਮਰਵਾਨਾ ਹੋ ਗਿਆ ਲੀਗਲ, ਸੋ ਇਹ ਆਪਣੇ ਬੱਚਿਆਂ ਦੇ ਵਿੱਚ ਕਿਵੇਂ ਪ੍ਰਚਾਰ ਹੋ ਰਿਹਾ ਵਿਦੇਸ਼ਾਂ ਦੇ ਵਿੱਚ, ਜਿਹੜੇ ਬੱਚਿਆਂ ਨੂੰ ਇਸ ਗੱਲ ਦਾ ਇਲਮ ਨਹੀਂ ਆ, ਸੋ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਲਾਇਆ ਜਾ ਰਿਹਾ। ਉਦੋਂ ਤੱਕ ਸਾਡੇ ਗੁਰਦੁਆਰਿਆਂ ਦੇ ਵਿੱਚ, ਸਾਡੇ ਧਰਮ ਦੇ ਵਿੱਚ, ਵਿਦੇਸ਼ਾਂ ਵਿੱਚ ਖਾਸ ਕਰਕੇ ਇਸ ਗੱਲ ਦਾ ਬਚਾਓ ਸੀ, ਜਦੋਂ ਤੱਕ ਇਹ ਮਰਵਾਨਾ ਜਿਹੜਾ ਭੰਗ ਜਿਹਨੂੰ ਆਪਾਂ ਕਹਿੰਦੇ ਆ, ਇਹ ਲੀਗਲ ਨਹੀਂ ਸੀ। ਪਰ ਹੁਣ ਇਹ ਬੇਨਤੀ ਆ ਆਪ ਜੀ ਨੂੰ, ਕਿਉਂਕਿ ਵਿਦੇਸ਼ਾਂ ਵੱਲ ਨੂੰ ਜਿਹੜੇ ਡੇਰੇ ਬਣ ਰਹੇ ਆ, ਜਿਹੜੇ ਗੁਰਦੁਆਰੇ ਤਾਂ ਤੁਸੀਂ ਆਪਣੀਆਂ ਮਿਹਨਤਾਂ ਮਸ਼ੱਕਤਾਂ ਦੇ ਨਾਲ ਖੜੇ ਕੀਤੇ ਆ, ਬੜਾ ਲੰਬਾ ਸਮਾਂ ਲੱਗਿਆ ਇਹਨਾਂ ਨੂੰ ਬਿਲਡ ਕਰਨ ਦੇ ਵਿੱਚ। ਅਸੀਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਰਹਿੰਦੇ ਹੋਏ ਇਹਨਾਂ ਗੱਲਾਂ ਨੂੰ ਜਾਣਦੇ ਹਾਂ। ਪਰ ਹੁਣ ਜਦੋਂ ਪੰਜਾਬ ਦੀ ਧਰਤੀ ਤੋਂ ਸਿੱਧੇ ਆਣ ਕੇ ਲੈਂਡ ਇਸ ਅਮਰੀਕਾ ਦੇ ਵਿੱਚ ਹੋ ਕੇ ਇੱਕਦਮ ਡੇਰੇ ਬਣ ਜਾਂਦੇ ਆ, ਫਿਰ ਸਾਨੂੰ ਸੋਚਣ ਦੀ ਜ਼ਰੂਰ ਇਹ ਕਿਰਪਾਲਤਾ ਕਰਨੀ ਚਾਹੀਦੀ ਕਿ ਭਾਈ ਉਹ ਕਿਵੇਂ, ਉਹਨਾਂ ਨੂੰ ਫੰਡ ਕੌਣ ਦਿੰਦਾ, ਇੱਕਦਮ ਕਿਵੇਂ ਬਿਲਡ ਹੋ ਜਾਂਦੇ ਆ। ਇਹਨਾਂ ਗੱਲਾਂ ਤੇ ਜ਼ਰੂਰ ਤਵੱਜੋ ਦਿਆ ਕਰੋ। ਮੈਂ ਬੇਨਤੀਆਂ ਕਰਾਂਗਾ, ਅੱਜ ਦਾ ਜੋ ਯੁੱਗ ਆ, ਆਪ ਜੀ ਨੇ ਦੇਖਿਆ ਪਿਛਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੇ ਆ ਨਾ, ਪਾਕਿਸਤਾਨ ਦੀ ਧਰਤੀ ਤੋਂ ਭਾਈ ਪਰਮਜੀਤ ਸਿੰਘ ਪੰਜਵਾੜ, ਤੇ ਉਹਨਾਂ ਤੋਂ ਉਪਰੰਤ ਭਾਈ ਅਵਤਾਰ ਸਿੰਘ ਜੀ ਖੰਡਾ ਕੈਨੇਡਾ ਯੂਕੇ ਦੀ ਧਰਤੀ ਤੋਂ, ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਦੀਆਂ ਸ਼ਹਾਦਤਾਂ ਜੋ ਪਿਛਲੇ ਸਮੇਂ ਦੇ ਵਿੱਚ ਭਾਰਤੀ ਹਕੂਮਤ ਨੇ ਕਿਵੇਂ ਪਲਾਨ ਕੀਤਾ, ਔਰ ਕਿਵੇਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਹੀ ਇਹ ਧਮਕੀਆਂ ਮਿਲਣ ਲੱਗ ਗਈਆਂ ਸਨ ਸਾਡੇ ਸਿੱਖ ਐਕਟੀਵਿਸਟਾਂ ਨੂੰ ਕਿ ਭਾਈ ਤੁਹਾਨੂੰ ਕੇਅਰਫੁਲ ਹੋਣਾ ਚਾਹੀਦਾ ਆ, ਔਰ ਉਹਨਾਂ ਦੇ ਜਿਹੜੇ ਭਾਰਤੀ ਹਕੂਮਤ ਦੇ ਬਿਠਾਏ ਹੋਏ ਸੋਸ਼ਲ ਮੀਡੀਆ ਤੇ ਉਹ ਸਿੱਧੀਆਂ ਥ੍ਰੈਟ ਜਿਹੜੀਆਂ ਦੇ ਰਹੇ ਸਨ। ਪਰ ਹੁਣ ਜਦੋਂ 5 ਆਈ ਕੰਟਰੀ ਨੇ ਇਹ ਸਾਬਤ ਕਰ ਦਿੱਤਾ, ਕੈਨੇਡਾ ਤੋਂ, ਅਮਰੀਕਾ ਤੋਂ, ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਹੋਈਆਂ ਕਿ ਇਹ ਜਿਹੜੇ ਪਲਾਟ ਰਚੇ ਗਏ ਸਨ, ਜਿਵੇਂ ਨਿਊਯਾਰਕ ਦੀ ਧਰਤੀ ਤੇ ਭਾਈ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦਾ ਵੀ ਪਲਾਟ ਰਚਿਆ ਗਿਆ ਸੀ। ਸੋ ਉਹਨਾਂ ਗੱਲਾਂ ਨੂੰ ਇਸ ਕੰਟਰੀ ਦੇ ਵਿੱਚ ਨੰਗਾ ਕੀਤਾ ਗਿਆ। ਸੋ ਉਸ ਪਲਾਟ ਦੇ ਵਿੱਚ ਜਿਹੜਾ ਉਹਨਾਂ ਨੇ ਮੋਹਰਾ ਬਣਾਇਆ ਸੀ ਨਿਖਲ ਗੁਪਤਾ, ਉਹ ਵੀ ਨਿਊਯਾਰਕ ਦੀ ਸ਼ਹਿਰ ਜਿਹੜਾ ਬਰੁਕਲਿਨ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਆ। ਕੁਛ ਜਿਹੜੀਆਂ ਪੇਸ਼ੀਆਂ ਹੋਈਆਂ ਅਸੀਂ ਗਏ ਸਨ। ਪਰ ਮੈਂ ਇਹ ਗੱਲ ਕਹਿਣਾ ਆ, ਆਪ ਜੀ ਸਾਰੇ ਇਸ ਗੱਲ ਨੂੰ ਲੈ ਕੇ ਸਮਝਦਾਰ ਹੋ ਕਿ ਪੰਜਾਬ ਦੀ ਧਰਤੀ ਤੇ ਭਾਈ ਅਸੀਂ ਚੱਲ ਕੇ ਹੁਣ ਬਹੁਤ ਵੱਡੀ ਤਾਦਾਦ ਵਿੱਚ ਜਿਹੜੇ ਸਿੱਖ ਨੌਜਵਾਨ ਆ ਉਹ ਵਿਦੇਸ਼ਾਂ ਵੱਲ ਨੂੰ ਰੁਖ ਕੀਤਾ ਹੋਇਆ ਆ। ਉਹਨਾਂ ਨੇ ਕਿਉਂ ਰੁਖ ਕੀਤਾ? ਕਿਉਂਕਿ ਪੰਜਾਬ ਸੈਂਟਰ ਦੀਆਂ ਜਿਹੜੀਆਂ ਪਾਲਿਸੀਆਂ ਆ, ਉੱਥੇ ਤੁਹਾਨੂੰ ਜਿਹੜੀ ਬੇਰੁਜ਼ਗਾਰ ਸਾਡੇ ਬੱਚੇ ਨੌਜਵਾਨ ਤੁਰੇ ਫਿਰਦੇ ਹਨ, ਐਜੂਕੇਸ਼ਨਾਂ ਵੀ ਹੈਗੀਆਂ ਹਨ, ਇਹ ਸਾਰਾ ਹੀ ਢੰਗ ਤਰੀਕਾ ਜਿਹੜੀਆਂ ਪਲਾਨਿੰਗਾਂ ਸੈਂਟਰ ਦੀਆਂ ਆ। ਇਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੇ ਹਨ। ਸੋ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ, ਸਾਡੇ ਗੁਰੂਆਂ ਦੀ ਧਰਤੀ, ਜਿੱਥੇ ਸਾਡੀ ਪਾਕ ਪਵਿੱਤਰ ਸਥਾਨ ਦਰਬਾਰ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਦਾ ਦਰ, ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਓ, ਪਰ ਉੱਥੇ ਜੇ ਹੁਣ ਐਸੇ ਤਰੀਕੇ ਨਾਲ ਵਿਦੇਸ਼ਾਂ ਵੱਲ ਨੂੰ ਆਪਾਂ ਰੁਖ ਕਰਦੇ ਰਹੇ ਤਾਂ ਫਿਰ ਪੰਜਾਬ ਦਾ ਹਾਲ, ਇਹਦੇ ਉੱਤੇ ਇਹ ਕਿਹਦੀ ਜ਼ਿੰਮੇਵਾਰੀ ਸੀ? ਜਦੋਂ ਹੁਣ ਪੰਜਾਬ ਦੇ ਵਿੱਚ ਅਲੱਗ-ਅਲੱਗ ਸਮੇਂ ਸਰਕਾਰਾਂ ਆਉਂਦੀਆਂ, ਕਦੇ ਹੁਣ ਬੀਜੇਪੀ ਆ ਜਾਵੇ,
ਭਾਵੇਂ ਪਿੱਛੇ ਹੁਣ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਮਾਨ ਆ ਜਾਂ ਅਕਾਲੀ ਦਲ ਸੀ ਪਹਿਲਾਂ, ਕਾਂਗਰਸ ਆ, ਇਹਨਾਂ ਨੇ ਤੁਹਾਨੂੰ ਆਟੇ ਦਾਲਾਂ ਦੀਆਂ ਸਕੀਮਾਂ ਦੇ ਵਿੱਚ ਪਾ ਕੇ ਅਸੀਂ ਤੁਹਾਨੂੰ ਫ੍ਰੀ ਦੇਵਾਂਗੇ, ਉਹਨਾਂ ਚੱਕਰਾਂ ਦੇ ਵਿੱਚ ਪਾ ਕੇ ਸਾਡੀ ਨੌਜਵਾਨੀ, ਸਾਡੇ ਜਿਹੜੇ ਪੰਜਾਬ ਦੇ ਹਾਲਾਤ, ਸਾਡਾ ਪਾਣੀ ਲੁੱਟਿਆ ਜਾ ਰਿਹਾ, ਨੌਜਵਾਨਾਂ ਨੂੰ ਡਰੱਗ ਦੇ ਵਿੱਚ ਲਾਇਆ ਜਾ ਰਿਹਾ ਆ। ਇਹਨਾਂ ਚੀਜ਼ਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਜਿਹੜੀਆਂ ਹੁਣ ਤੱਕ ਹੋ ਰਹੀਆਂ ਆ, ਪਿਛਲੇ ਦਿਨਾਂ ਦੇ ਵਿੱਚ ਦੋਹਾ ਕਤਰ ਦੇ ਵਿੱਚ ਉਹਨਾਂ ਕੰਟਰੀਆਂ ਦੇ ਲਾ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ, ਜਿਹੜੇ 3 ਸਰੂਪ, ਉਹਨਾਂ ਨੇ ਆਪਣੀ ਕਸਟਡੀ ਦੇ ਵਿੱਚ ਲਏ, ਜੇਲ੍ਹ ਦੇ ਵਿੱਚ ਲਿਆਂਦੇ ਗਏ। ਸੋ ਉਸ ਸਰੂਪਾਂ ਦੀ ਗੱਲ ਕਰਨ ਵਾਸਤੇ ਕੌਣ ਕਰੇਗਾ ਗੱਲ, ਕਿਉਂਕਿ ਤੁਹਾਡਾ ਕੰਟਰੀ ਨਹੀਂ ਆ। ਤੋ ਇਸ ਕਰਕੇ ਤੁਹਾਨੂੰ ਆਪਣੀ ਗੱਲ ਆਪ ਕਰਨੀ ਪਏਗੀ। ਜੇ ਤੁਹਾਡਾ ਕੰਟਰੀ ਹੁੰਦਾ, ਤੁਹਾਡਾ ਉਸ ਕੰਟਰੀ ਦੇ ਵਿੱਚ ਤੁਹਾਡਾ ਸਿੱਖਾਂ ਦਾ ਐਂਬੈਸਡਰ ਬੈਠਾ ਹੁੰਦਾ ਤੇ ਉਸ ਕੰਟਰੀ ਦੇ ਬੰਦਿਆਂ ਦੇ ਨਾਲ ਜਿਹੜੇ ਮੋਹਤਵਰ ਆ ਉਹਨਾਂ ਨਾਲ ਗੱਲ ਕਰਦੇ ਕਿ ਭਾਈ ਸਾਡੇ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਦੀ ਜੋਤ, ਇਹਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਆ, ਤਾਂ ਇਹ ਜੇਲ੍ਹ ਦੇ ਵਿੱਚ ਨਹੀਂ ਰੱਖੇ ਜਾ ਸਕਦੇ। ਉਹਨਾਂ ਨੂੰ ਐਕਸਪਲੇਨ ਕਰਦਾ। ਪਰ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਪੁੱਛ ਕੀਤਾ ਜਾਂਦਾ, ਸੈਂਟਰ ਦੇ ਤਰਲੇ ਕੱਢੇ ਜਾਂਦੇ ਆ। ਕਿਉਂ? ਕਿਉਂਕਿ ਤੁਹਾਡਾ ਰਾਜ ਨਹੀਂ ਆ। ਵਿਦੇਸ਼ਾਂ ਵਿੱਚ ਤੁਹਾਡੇ ਪਲਾਟ ਰਚੇ ਜਾਂਦੇ ਆ। ਕੌਣ ਗੱਲ ਕਰਦਾ ਆ ਭਾਈ? ਸਿੱਖ ਜਥੇਬੰਦੀਆਂ ਆਪ ਗੱਲ ਕਰਦੀਆਂ ਹਨ। ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ, ਜਿਹੜਾ ਕੌਮੀ ਘਰ ਖਾਲਿਸਤਾਨ ਦਾ ਸੰਘਰਸ਼ ਆ, ਇਹ ਸ਼ਹੀਦਾਂ ਦੇ ਖੂਨ ਦੇ ਉੱਤੇ ਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਬਦ ਕਹੇ ਸੀ ਕਿ ਭਾਈ ਜਿਸ ਦਿਨ ਜਿਹੜੀਆਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਭਾਰਤੀ ਫੌਜ ਦੇ ਕਦਮ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ, ਉਹਦੇ ਉੱਤੇ ਕੰਮ ਕਿਹਨੇ ਕਰਨਾ ਭਾਈ? ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਇਹਦੇ ਉੱਤੇ ਜ਼ਰੂਰ ਤਵੱਜੋ ਦਿਆ ਕਰੋ। ਮੈਂ ਇਹ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਗੱਲ ਜ਼ਰੂਰ ਮੈਂ ਵਰਲਡ ਸਿੱਖ ਪਾਰਲੀਮੈਂਟ ਬਾਰੇ ਕਰਨੀ ਆ। ਸਰਬੱਤ ਖਾਲਸਾ 2015 ਦੇ ਵਿੱਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ 7 ਲੱਖ ਦਾ ਇਕੱਠ ਦੱਸਿਆ ਜਾਂਦਾ। ਉੱਥੇ ਜਥੇਦਾਰ ਸਾਹਿਬ ਨੂੰ ਜਥੇਦਾਰ ਕੌਮ ਨੇ ਥਾਪਿਆ ਤੇ ਉਹ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦੇ ਆ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਡਾਇਸਪੋਰਾ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਕਾਇਮ ਹੋਈ ਆ। ਇਹਦੇ ਵਨਸ ਈਅਰ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਅਜਲਾਸ ਹੁੰਦੇ ਆ। ਇੱਕ ਸਾਲ ਭਰ ਦਾ ਜਿਹੜਾ ਕੰਮਕਾਰ ਆ ਵਰਲਡ ਸਿੱਖ ਪਾਰਲੀਮੈਂਟ ਦਾ, ਉਹਦੇ ਉੱਤੇ ਮੰਥਨ ਹੁੰਦਾ ਆ। ਅਸੀਂ ਚਾਹੁੰਦੇ ਆ ਬਈ ਨੌਜਵਾਨ ਜਿਹੜੇ ਗੁਰਸਿੱਖ, ਜਿਹੜੇ ਨੌਜਵਾਨਾਂ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਆ, ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਮਹਾਰਤ ਰੱਖਦੇ ਹੋ ਜਾਂ ਤੁਹਾਡੀ ਕੰਮ ਕਰਨ ਦੀ ਰੁਚੀ ਆ, ਉਹ ਭਾਵੇਂ ਧਾਰਮਿਕ ਲੈਵਲ ਦੀ ਹੋਵੇ ਜਾਂ ਤੁਸੀਂ ਐਜੂਕੇਸ਼ਨ ਜਿਹੜੀ ਆ ਉਹ ਧਾਰਮਿਕ ਲੈਵਲ ਦੀ ਐਜੂਕੇਸ਼ਨ ਆਪਣੀ ਕੌਮ ਦੇ ਵਿੱਚ ਕਰਨੀ ਚਾਹੁੰਦੇ ਹੋ, ਜਾਂ ਤੁਸੀਂ ਸਪੋਰਟਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਫਾਈਨੈਂਸ ਦੀ, ਕੋਈ ਬੈਂਕ ਦਾ ਜਿਹੜਾ ਕੋਈ ਬੈਂਕਾਂ ਦਾ ਕੋਈ ਤੁਹਾਡੇ ਕੋਲ ਤਜਰਬਾ ਆ, ਅਲੱਗ-ਅਲੱਗ ਜਿਹੜੀਆਂ ਕੌਂਸਲਸ ਬਣੀਆਂ ਹੋਈਆਂ ਆ, ਤਾਂ ਉਹਦੇ ਵਿੱਚ ਅਸੀਂ ਅੱਜ ਅਪੀਲ ਮੈਂ ਤੁਹਾਨੂੰ ਕਰਦਾ ਆ ਬਈ ਹੁਣ ਆਉਣ ਵਾਲੀ 4, 5, 6 ਨੂੰ ਜਰਮਨ ਦੇ ਵਿੱਚ ਅਜਲਾਸ ਹੈ, ਤਾਂ ਉੱਥੇ ਜਿਹੜੇ ਵੀ ਨੌਜਵਾਨ ਜਾਂ ਕੋਈ ਵੀ ਭੈਣ ਭਰਾ ਆਉਣਾ ਚਾਹੁੰਦਾ ਆ, ਮੋਸਟ ਵੈਲਕਮ। ਵਰਲਡ ਸਿੱਖ ਪਾਰਲੀਮੈਂਟ ਸਰਬੱਤ ਖਾਲਸਾ ਦੇ ਵਿੱਚ ਇਹ ਮਤਾ ਸੀ ਤੇ ਇਸ ਪਾਰਲੀਮੈਂਟ ਦੇ ਨਾਲ ਜਿਹੜੇ ਕੌਮੀ ਘਰ ਖਾਲਿਸਤਾਨ ਦੀ ਗੱਲ, ਇੱਕ ਜਿਹੜੀ ਕੌਂਸਲ ਆ ਸੈਲਫ ਡਿਟਰਮੀਨੇਸ਼ਨ ਦੀ ਆ, ਜਿਹੜੀ ਖਾਲਿਸਤਾਨ ਦੀ ਗੱਲ ਕਰਦੀ ਆ। ਤੇ ਪਿਛਲੇ ਦਿਨੀ ਜਨੇਵਾ ਦੇ ਵਿੱਚ ਇੱਕ ਸੈਸ਼ਨ ਜਿਹੜਾ ਯੂਨਾਈਟਿਡ ਨੇਸ਼ਨ ਦਾ ਸੀ, ਜਿੱਥੇ ਸਾਡੇ ਵਕੀਲ ਰਣਜੀਤ ਸਿੰਘ ਸਰਾਏ ਜੀ ਨੇ ਇੱਕ ਤਕਰੀਬਨ 7-8 ਮਹੀਨਿਆਂ ਦੀ ਮਿਹਨਤ ਦੇ ਨਾਲ ਤਿਆਰ ਕੀਤੀ ਹੋਈ 24 ਪੰਨਿਆਂ ਦੀ ਇੱਕ ਰਿਪੋਰਟ, ਜਿਹੜੀ ਕਿ ਸੈਲਫ ਡਿਟਰਮੀਨੇਸ਼ਨ ਦੀ ਜਾਂ ਸਾਡੀ ਜਿਹੜੀਆਂ ਜੈਨੋਸਾਈਡ ਜਿਹੜੀ ਭਾਰਤ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਹੋਈ ਆ, ਉਹਦੇ ਉੱਤੇ ਤਿਆਰ ਕੀਤੀ ਹੋਈ ਸੀ। ਤੇ ਸਾਡੇ ਡੈਲੀਗੇਸ਼ਨ ਜਿਹੜੇ 7 ਮੈਂਬਰ ਪਾਰਲੀਮੈਂਟ ਦੇ ਗਏ ਸੀ, ਤੇ ਭਾਰਤ ਨੇ ਉਸ ਅਜਲਾਸ ਦੇ ਵਿੱਚ UN ਦੇ ਵਿੱਚ 32 ਬੰਦੇ ਆਪਣੇ ਡਿਪਲੋਮੈਟ ਜਿਹੜੇ ਭੇਜੇ, ਜਿਨ੍ਹਾਂ ਨੂੰ ਸਾਡੇ ਮੈਂਬਰਾਂ ਨੇ ਸਵਾਲ ਕੀਤੇ ਕਿ ਕਿਵੇਂ ਤੁਸੀਂ ਸਾਡੇ ਜਿਹੜੇ ਬੰਦੀ ਸਿੰਘ ਬਣਾਏ ਹੋਏ ਆ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ 30-30, 35-35 ਸਾਲਾਂ ਤੋਂ ਉਹਨਾਂ ਨੂੰ ਛੱਡ ਨਹੀਂ ਰਹੇ। ਸੋ ਉਹ ਗੱਲਾਂ ਜਿਹੜੇ ਸਵਾਲ ਜਵਾਬ ਹੋਏ, ਤਾਂ ਉਹ 24 ਪੰਨਿਆਂ ਦੀ ਰਿਪੋਰਟ UN ਦੀ ਵੈਬਸਾਈਟ ਦੇ ਉੱਤੇ ਜਿਹੜਾ ਕਾਲਮ ਹੈ ਮਨੁੱਖੀ ਅਧਿਕਾਰਾਂ ਦੇ ਹਿਊਮਨ ਰਾਈਟ ਦੇ ਉੱਤੇ, ਉਹਦੇ ਉੱਤੇ ਪਬਲਿਸ਼ ਜਿਹੜੀ ਯੂਨਾਈਟਿਡ ਨੇਸ਼ਨ ਨੇ ਕਰ ਦਿੱਤੀ। ਤੁਸੀਂ ਕੋਈ ਵੀ ਜਾ ਕੇ ਉਹਨੂੰ ਦੇਖ ਸਕਦੇ ਹੋ। ਇਹ ਇੱਕ ਬੜੀ ਵੱਡੀ ਅਚੀਵਮੈਂਟ ਜਿਹੜੀ ਸੀਗੀ
ਸੋ ਇਸ ਤਰ੍ਹਾਂ ਦੇ ਸਟੈਪ ਬਾਈ ਸਟੈਪ ਅਲੱਗ-ਅਲੱਗ ਕੰਟਰੀਆਂ ਦੇ ਡਿਪਲੋਮੈਟਸ ਦੇ ਨਾਲ ਰਿਲੇਸ਼ਨ ਬਿਲਡ ਕਰਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੌਮੀ ਘਰ ਖਾਲਿਸਤਾਨ ਦੀ ਗੱਲ ਚੱਲੇ ਤਾਂ ਉਹ ਕੰਟਰੀਆਂ ਤੁਹਾਡੇ ਖਾਲਿਸਤਾਨ ਦੇ ਕੇਸ ਦੇ ਵਿੱਚ ਹਾਂ ਦਾ ਨਾਰਾ ਮਾਰ ਸਕੇ। ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਚਾਹੁੰਦਾ। ਸੋ ਆਪ ਜੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਾਰੇ ਪ੍ਰਬੰਧਕਾਂ ਨੂੰ, ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਿੰਮਤ ਸਿੰਘ ਜੀ, ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ, ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਗੁਰਤੇਜ ਸਿੰਘ ਜੀ ਚੀਮਾ ਜੋ ਕਿ ਸਾਡੇ ਦਰਮਿਆਨ ਪਹੁੰਚੇ ਨੇ ਵੀ, ਉਹ ਵੀ 5 ਮਿੰਟ ਦੇ ਲਈ ਆਪਣੇ ਵਿਚਾਰ ਸੰਗਤਾਂ ਨਾਲ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਇੰਡੀਆਨਾ ਸਟੇਟ ਦੇ ਗ੍ਰੀਨਵੁੱਡ ਸ਼ਹਿਰ ਦੇ ਵਿੱਚ ਸਥਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਇਸ ਸਥਾਨ 'ਤੇ ਇਕੱਠੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਜ਼ਿੰਮੇਵਾਰੀ ਲੱਗੀ ਹੈ ਜੋ ਆਪਣੇ ਇੰਡੀਆਨਾ ਦੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਇੰਟਰੋਡਿਊਸ ਕਰਾਂ ਤਾਂ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ 5-5 ਮਿੰਟ ਆਪਣੇ ਰੱਖ ਕੇ ਤੇ ਫਿਰ ਆਪਾਂ ਨਗਰ ਕੀਰਤਨ ਦੀ ਪ੍ਰਾਰੰਭਤਾ ਕਰੀਏ। ਜਿਹੜਾ ਅੱਜ ਅਸੀਂ ਇਹ ਪਾਵਨ ਪ੍ਰਕਾਸ਼ ਗੁਰਪੁਰਬ ਨਗਰ ਕੀਰਤਨ ਦੇ ਰੂਪ ਵਿੱਚ ਮਨਾ ਰਹੇ ਹਾਂ, ਅੱਜ ਤੋਂ 420 ਸਾਲ ਪਹਿਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸਰੂਪ ਉੱਥੇ ਪ੍ਰਕਾਸ਼ ਕੀਤਾ। ਨਾਲ ਅੱਜ ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 2024 ਉਹ 40 ਸਾਲਾਂ ਦੇ ਇਤਿਹਾਸ ਨੂੰ ਵੀ ਸਾਡੇ ਸਾਹਮਣੇ ਦੁਬਾਰਾ ਤਾਜ਼ਾ ਕਰਦਾ ਹੈ ਕਿ ਉਹਨਾਂ ਸੂਰਮਿਆਂ ਨੇ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦੀਆਂ ਹੱਕਾਂ ਮੰਗਾਂ ਵਾਸਤੇ ਜੋ ਸ਼ਹੀਦੀਆਂ, ਜੋ ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਨੂੰ ਵੀ ਆਪਾਂ ਯਾਦ ਕਰਨਾ। ਇਹ ਜਿੰਨੇ ਵੀ ਆਪਣੇ ਇਲੈਕਟਿਡ ਰਿਪਰੈਜ਼ੈਂਟੇਟਿਵਸ ਇੱਥੇ ਆਏ ਨੇ, ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਬਹੁਤ ਚੰਗੇ ਉਦਮ ਦਾ ਸਦਕਾ ਜੋ ਪ੍ਰਦਰਸ਼ਨੀ ਸਿੱਖਾਂ ਦੀ ਨਸਲਕੁਸ਼ੀ ਦੀ ਕਹਾਣੀ ਜੋ ਇੱਥੇ ਲਵਾਈ ਗਈ ਹੈ, ਉਹਦੇ ਵਿੱਚ ਜਾ ਕੇ ਇਹਨਾਂ ਨੇ ਸਾਰੀਆਂ ਤਸਵੀਰਾਂ ਦੇਖੀਆਂ ਨੇ। ਸੋ ਮੈਂ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਅਜੇ ਤੱਕ ਇਹ ਪ੍ਰਦਰਸ਼ਨੀ ਨਹੀਂ ਦੇਖੀ, ਤੁਸੀਂ ਵੀ ਜਾ ਕਰਕੇ ਜ਼ਰੂਰ ਆਪ ਵੀ ਤੇ ਆਪਣੇ ਬੱਚਿਆਂ ਨੂੰ ਇਹ ਪ੍ਰਦਰਸ਼ਨੀ ਜ਼ਰੂਰ ਦਿਖਾਓ। ਸੋ I would now switch over to English. I really welcome, I am so grateful to our elected officials who have spared time and join us in this celebration. The commemoration of Guru Granth Sahib as our holy scripture in the Golden Temple took place 420 years ago. Today in 2024 we also commemorate the 40 years of ongoing Sikh genocide in Punjab, which has now transformed into transnational repression as well. So we are very pleased to have the mayor of city of Greenwood. We have the state representative of the 58th district. We have the candidate running for the 6th district of Indiana. All of those respected dignitaries are a part of the congregation today, and I would like to invite them one by one to the podium so that they can express their thoughts and share the greetings and their message with the Sikh congregation of Greenwood. In the beginning, I would like to request Greenwood Mayor Mr. Mark Myers to come and share his thoughts with the congregation. Mr. Myers is the friend of the Sikhs, the great state of Indiana, which gives us all the liberties, especially the one which we relish as Sikhs, is the Second Amendment, the freedom to bear weapons. I really appreciate
Mr. Myers to come and share his thoughts with the congregation on this occasion. Well, good afternoon. On behalf of the City of Greenwood, I want to thank you for this opportunity that you've given me to be here today to speak to each and every one of you and to talk about this very special day of Sikhism. It's a day that we remember and celebrate, a day to remember that 420 years ago, the first Parkas Purab of the Sri Guru Granth Sahib, Sikhism advocates equality, social justice, service to humanity, and tolerance for other religions. The essential message of Sikhism is the spiritual devotion and their reverence to God at all times while practicing the ideas of the honesty, compassion, generosity in your everyday life. As I come here today, I'm always amazed to see the families that you raise and the way that you raise your families, to show love and to show support and honor and respect of their elders. As I watch, as you walk around the trails through the city, the respect that is paid to each other in the way that your families stay close to each other, raise each other, and take responsibility for each other. Today we see in our world too much crime and violence, and it continues to grow. But by you keeping your faith strong and your beliefs strong, you can show others how to live in peace and happiness. Thank you for being a light in a very darkened world. I want to encourage you to continue that, and as you live here in our community, to continue to share that love, that peace, that joy that comes with each and every one of you, with all of our residents. We all have a lot we can learn from each and every one of you, and I thank you for that. And I hope that this day is a very special day for each and every one of you and for our residents of Greenwood. Thank you. We would like to honor Mr. Myers with a memento and thank him for his participation. Bole so nihal sat sri akal. Next, I would like to invite the state representative for the 58th district, Michelle Davis. Thank you so much, Michelle, for being here. You spent about 20-30 minutes going through the Sikh genocide exhibition today, and the true face of the Indian so-called democracy was exposed to our elected representatives. I would really appreciate Michelle Davis to join and share her thoughts with the congregation for 5 minutes. Thank you. Hi, welcome. What a beautiful day in Greenwood, Indiana. I don't think we could have picked a better day to have the sun out, nice breeze, and sharing in a community. I so appreciate the opportunity to be here today to share in the celebration with you. I appreciate the invitation from Ballwinder and always be included in your community's activities. I truly appreciated them spending time with us, walking us through, and having the opportunity to learn about your community's struggles and your history. I also appreciate that we share in the same beliefs, that we have the same beliefs as in our freedoms, in our community, and the importance of family. I'm your state representative, and I will continue to serve at the State House hopefully for a couple more years. And I will do anything and meet with anyone. So if there's anything I could ever do for you at the State House, please feel free to reach out. Again, I appreciate where your faith is, to your commitment to your family and your communities. I appreciate the opportunity. Thank you. Thank you so much, Michelle. We would like to honor your being here today with the memento.
Bole so nihal, Sat Sri Akal. Thank you again, Michelle, for being a part of this celebration. Next, I would like to invite Mr. Jefferson Shrev to share his thoughts. He is running for the U.S. Congress District 6, Indiana, to replace Mr. Greg Pence. Like Mr. Pence, both Greg and Mr. Shiv, I'm sure, will also help Sikhs' voice reach into the galleries of power in Washington, D.C. Thank you so much for being here, Mr. Shiv. Please share your thoughts with the congregation on this happy occasion. Thank you, and good morning, everyone. I am Jefferson Shreve. I'm your Republican nominee for the United States Congress. Representative Pence will retire at the end of this year, and I am working hard to be hired to be your voice, your MP, your representative in the next Congress. My background is in business for 30 years, and I come before you as your candidate on the election, which is this November. As Dr. Singh reminded us, not all democracies are created equally. And while I'm so happy to be here to celebrate and to commemorate with all of you today, I am here most especially to listen and to learn as we did as we delved into the troubles of 40 years ago that have continued today. Not all democracies are created equally. In the United States, we celebrate and are strengthened by the diversity that the Sikh community brings into the 6th District and beyond. I ask to be your voice, to lend my ears and my heart to be your voice in the United States Congress, and I thank you for the opportunity to be with you today, to listen, to learn, to share, to celebrate, and to commemorate. Thank you. Thank you so much, sir. We would like to honor you with a memento on this happy occasion. Bole so nihal, Sat Sri Akal. Next, it is our honor to invite Indiana Secretary of State, Mr. Diego Morales' representative, Michael Snoll, to share thoughts on behalf of Secretary Morales. Secretary Morales wanted to be here, but he had to be at another occasion. So I really appreciate the entire government of the state of Indiana for sending their representative and sharing their thoughts with the Sikh community of Indiana. Good afternoon, everybody. My name is Michael Schnoll, and I am a special assistant for Secretary of State Diego Morales, and I am also the new Central Indiana Regional Outreach Facilitator. And it's my honor and pleasure to be here this afternoon as we celebrate this occasion. Secretary Morales prepared this letter, which I will read. Dear Mr. Balwinder Singh, thank you for the invitation to attend the Sikh Parade. I want to recognize your faithful commitment within the Hoosier State. Your community has been a beacon of service, faith, and leadership. I know the Sikh community has devoted its time and resources to improving lives across our state. I'm certain your story is inspiring to many to pursue their passions. Let me be one of the first to say, thank you for investing in our great state. As your Indiana Secretary of State and the first Hispanic Latino elected to a statewide office in the history of our state, I take great pride in connecting with others who celebrate their backgrounds.
I hope to inspire Hoosiers to realize the American dream still exists today. I've always admired those who share their passion and use their unwavering faith to guide their beliefs and decisions. Our state and our country need leaders like you. I look forward to seeing your continued success. Thank you again for your commitment to our community. Keep up the good work. In service, Diego Morales, Indiana Secretary of State. Thank you. Thank you so much, Michael, for speaking on behalf of Secretary Diego Morales. We would like to honor you with a memento. Thank you so much for being here. Bole so nihal sat sri akal। ਗੁਰੂ ਪਿਆਰੇ ਸਾਧ ਸੰਗਤ ਜੀ, ਇੱਥੇ ਦਾਸ ਦੀ ਸੇਵਾ ਸੰਪੂਰਨ ਹੁੰਦੀ ਹੈ। ਆਓ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਸੇਵਾ ਨਿਭਾਉਂਦੀਆਂ ਹੋਈਆਂ ਭੁੱਲਾਂ ਲਈ ਮਾਫੀ ਚਾਹੁੰਦਾ। ਫਤਿਹ ਪ੍ਰਵਾਨ ਕਰੋ। ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਧ ਸੰਗਤ ਜੀ, ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਨਗਰ ਕੀਰਤਨ ਦੀ ਆਰੰਭਤਾ ਲਗਭਗ ਤਿਆਰੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਧ ਸੰਗਤ ਜੀ ਗੁਰੂ ਮਹਾਰਾਜ ਸਤਿਕਾਰ ਨੂੰ ਮੁੱਖ ਰੱਖਦਿਆਂ ਪਾਲਕੀ ਸਾਹਿਬ ਦੇ ਸੰਗਤਾਂ ਨੇ ਪਿੱਛੇ ਹੀ ਚੱਲਣਾ, ਕਿਸੇ ਨੇ ਵੀ ਅੱਗੇ ਹੋ ਕੇ ਨਹੀਂ ਜਾਣ ਦੀ ਕਿਰਪਾਲਤਾ ਕਰਨੀ। ਸੋ ਜਿਹੜੀਆਂ ਸੰਗਤਾਂ ਤੋਂ ਸਾਡੇ ਬਜ਼ੁਰਗ ਬੀਬੀਆਂ ਤੋਂ ਜਿਨ੍ਹਾਂ ਨੂੰ ਚੱਲਣ ਫਿਰਨ ਦੀ ਪ੍ਰੋਬਲਮ ਆ, ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੋ ਢਾਡੀ ਸਿੰਘਾਂ ਦਾ ਸਟਾਲ ਲੱਗਿਆ ਹੋਇਆ ਪੜੇ ਤੇ ਤੁਸੀਂ ਇਸ ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰਨੀ। ਸੋ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਵਿਕਰਮਜੀਤ ਸਿੰਘ ਜੀ, ਜੋ ਕਿ 5-4 ਮਿੰਟ ਲਈ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਤੇ ਦੂਸਰੀ ਬੇਨਤੀ ਹੈ ਕਿ ਜੇ ਬਹੁਤ ਧੰਨਵਾਦ ਹਰਜਸ ਟੀਵੀ ਦਾ, ਜੋ ਕਿ ਲਾਈਵ ਟੈਲੀਕਾਸਟ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜਾ ਆਪਾਂ ਦਿਹਾੜਾ ਮਨਾ ਰਹੇ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ, ਉਸ ਗੁਰੂ ਕਰਕੇ ਅਸੀਂ ਸਿੱਖ ਜਾਣੇ ਜਾਂਦੇ ਆ ਤੇ ਦਿਹਾੜੇ ਖੁਸ਼ੀਆਂ ਦੇ ਮਨਾਉਂਦੇ ਆ। ਪਰ ਅੱਜ ਸਿਚੁਏਸ਼ਨ ਕੀ ਹੈ ਸਾਡੀ? ਕੱਲ ਕਪੂਰਥਲੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਭਲੱਥ ਦੇ ਨੇੜੇ ਭਗਵਾਨਪੁਰ ਪਿੰਡ 'ਚ ਬੇਅਦਬੀ ਹੋਈ ਹੈ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਦੀ ਬੇਅਦਬੀ ਹੋਈ ਹੈ। ਸਰਕਾਰ ਕਹਿੰਦੀ ਹੈ ਕਿ ਹਰ 10 ਘੰਟਿਆਂ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ। ਤੇ ਫਿਰ ਸਿੱਖੋ, ਜੇ ਜੀਵੇ ਪਥ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਬਾਣੀ ਦਾ ਹੁਕਮ ਹੈ ਤੁਹਾਡੇ ਲਈ। ਹੱਲ ਕੀ ਹੈ ਫਿਰ ਇਸ ਬੇਅਦਬੀ ਨੂੰ ਰੋਕਣ ਦਾ? ਦੋ ਸਮੇਂ ਸੀ ਜਦੋਂ ਕਦੀ ਬੇਅਦਬੀ ਨਹੀਂ ਹੋਈ। ਜਦੋਂ ਪਹਿਲਾ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਹੈ, ਉਦੋਂ ਕਿਸੇ ਦੀ ਹਿੰਮਤ ਨਹੀਂ ਪਈ ਬੇਅਦਬੀ ਕਰਨ ਦੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਉਦੋਂ ਕਿਸੇ ਦੀ ਹਿੰਮਤ ਨਹੀਂ ਪਈ ਬੇਅਦਬੀ ਕਰਨ ਦੀ। ਤੇ ਜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਬਰਦਾਸ਼ਤ ਕਰ ਸਕਦੇ ਤੇ ਫਿਰ ਤੁਹਾਨੂੰ ਹੱਲ ਕੱਢਣਾ ਪਊਗਾ। ਇੱਕੋ ਇੱਕ ਹੱਲ ਹੈ, ਪੰਜਾਬ ਦੀ ਆਜ਼ਾਦੀ, ਤੁਹਾਡਾ ਆਪਣਾ ਰਾਜ। ਨਹੀਂ ਤਾਂ ਅਸੀਂ ਦੁਨੀਆ ਦੇ ਉੱਤੇ ਸਿਰ ਚੱਕ ਕੇ ਕਿੱਦਾਂ ਕਵਾਂਗੇ ਕਿ ਅਸੀਂ ਉਹ ਬਹਾਦਰ ਕੌਮ ਹੈ ਜਿਹੜੇ ਦੂਜਿਆਂ ਦੇ ਹਿਊਮਨ ਰਾਈਟਸ ਦੀ ਰਾਖੀ ਕਰਦੇ ਰਹੇ ਨੇ। ਕੱਲ ਭਾਈ ਜਸਵੰਤ ਸਿੰਘ ਖਾਲੜੇ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਤੇ ਇੱਕ ਬੋਲ ਕੈਨੇਡਾ ਦੀ ਧਰਤੀ ਤੇ ਬੋਲ ਕੇ ਗਏ ਸੀ ਕਿ ਸਿੱਖੋ, ਤੁਸੀਂ ਦੂਸਰਿਆਂ ਦੇ ਹਿਊਮਨ ਰਾਈਟ ਦੀ ਗੱਲ ਕਰਦੇ ਹੋ, ਹੱਕਾਂ ਦੀ ਗੱਲ ਕਰਦੇ ਹੋ, ਤੇ ਜੇ ਤੁਸੀਂ ਆਪਣੇ ਹੱਕ ਲੈਣ ਜੋਗੇ ਨਹੀਂ ਹੈ ਤੇ ਦੂਸਰਿਆਂ ਦੀ ਗੱਲ ਕਿੰਦਾ ਕਰੋਗੇ? ਸੋ ਸਾਨੂੰ ਆਪਣੀ ਗੱਲ ਆਪ ਕਰਨੀ ਪੈਣੀ ਹੈ। ਹੱਲ ਦਾ ਇੱਕੋ ਇੱਕ ਤਰੀਕਾ ਹੈ, ਖਾਲਿਸਤਾਨ ਦੀ ਕਾਇਮੀ। ਤੇ ਉਹਦੇ ਲਈ ਆਪਾਂ ਖਾਲਿਸਤਾਨ
ਰੈਫਰੈਂਡਮ ਦੀਆਂ ਵੋਟਾਂ ਕਰਾ ਰਹੇ ਹਾਂ। ਤੁਸੀਂ ਅੱਜ ਇਤਿਹਾਸ ਦੀਆਂ ਬੜੀਆਂ ਗੱਲਾਂ ਕੀਤੀਆਂ ਹੋਣੀਆਂ ਨੇ ਕਿ ਅਬਦਾਲੀ ਨੂੰ ਚੈਲੰਜ ਕੀਤਾ ਸਿੱਖਾਂ ਨੇ, ਨਾਦਰ ਸ਼ਾਹ ਨੂੰ ਚੈਲੰਜ ਕੀਤਾ ਸਿੱਖਾਂ ਨੇ, ਅਬਦ ਸਮਦ ਨੂੰ ਚੈਲੰਜ ਕੀਤਾ ਸਿੱਖਾਂ ਨੇ, ਮੀਰ ਮਨੂ ਨੂੰ ਚੈਲੰਜ ਕੀਤਾ ਸਿੱਖਾਂ ਨੇ। ਅਬਦਾਲੀ ਵੱਡਾ ਘੱਲੂਘਾਰਾ ਕਰ ਦਿੰਦਾ ਹੈ, ਸਿੱਖ 6 ਮਹੀਨੇ 'ਚ ਦੁਬਾਰਾ ਚੈਲੰਜ ਕਰਦੇ ਨੇ। ਤੇ ਫਿਰ ਸਿੱਖੋ ਅੱਜ ਕਿੱਥੇ ਖੜੇ ਹੋ? 22 ਤਰੀਕ ਨੂੰ, ਇਸ 22 ਤਰੀਕ ਨੂੰ ਹਿੰਦੁਸਤਾਨ ਦਾ ਬੁੱਚੜ ਪ੍ਰਾਈਮ ਮਿਨਿਸਟਰ ਮੋਦੀ ਨਿਊਯਾਰਕ ਦੀ ਧਰਤੀ ਦੇ ਉੱਤੇ ਆ ਰਿਹਾ ਹੈ। 750 ਕਿਸਾਨ ਦਿੱਲੀ ਮਾਰਿਆ ਹੈ, 3000 ਪੰਜਾਬ 'ਚ ਸੁਸਾਈਡ ਕਰਕੇ ਮਰ ਗਿਆ ਹੈ, ਨੌਜਵਾਨੀ ਰੋਜ਼ ਮਰਦੀ ਪਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕਦੀ ਨਹੀਂ ਪਈ। ਤੇ ਫਿਰ ਅੱਜ ਨਾਦਰ ਸ਼ਾਹ ਨੂੰ ਚੈਲੰਜ ਕਰਨ ਦੇ ਲਈ ਤਿਆਰ ਹੋ ਕਿ ਨਹੀਂ ਤਿਆਰ ਹੋ? 22 ਤਰੀਕ ਨੂੰ ਉਸ ਨਾਦਰ ਸ਼ਾਹ ਨੇ, ਅਬਦਾਲੀ ਨੇ ਨਿਊਯਾਰਕ ਦੀ ਧਰਤੀ ਤੇ ਆਉਣਾ ਹੈ ਤੇ ਸਿੱਖ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਥੋਂ ਸੁਨੇਹਾ ਦੇਣਗੇ ਕਿ ਅਬਦਾਲੀ ਨੂੰ ਅਸੀਂ ਚੈਲੰਜ ਕੀਤਾ ਹੈ। ਜੇ ਅੱਜ ਤੁਸੀਂ ਮੋਦੀ ਨੂੰ ਚੈਲੰਜ ਨਾ ਕਰੋਗੇ ਤੇ ਆਉਣ ਵਾਲੇ ਢਾਡੀ ਪ੍ਰਚਾਰਕ ਇਹ ਕਥਾ ਨਹੀਂ ਸੁਣਾ ਸਕਿਆ ਕਰਨਗੇ ਕਿ ਸਿੱਖ ਆਪਣੇ ਜ਼ਾਲਮਾਂ ਨੂੰ ਚੈਲੰਜ ਕਰਦੇ ਸੀ। ਸੋ ਕਿਸਾਨਾਂ ਦੀ ਮੌਤ ਦਾ ਹੱਲ ਕੀ ਹੈ? ਨਸ਼ਿਆਂ ਦਾ ਹੱਲ ਕੀ ਹੈ? ਤੇ ਸਭ ਤੋਂ ਵੱਡੀ ਗੱਲ, ਸਿੱਖਾਂ ਦੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦਾ ਹੱਲ ਕੀ ਹੈ? ਇੱਕੋ ਇੱਕ ਹੱਲ ਹੈ, ਪੰਜਾਬ ਨੂੰ ਰਾਜ ਦੇ ਰੂਪ 'ਚ ਕਾਇਮ ਕਰਨਾ, ਖਾਲਿਸਤਾਨ ਦੀ ਕਾਇਮੀ ਕਰਨੀ, ਤੇ ਜਿਹਦੇ ਲਈ ਅਸੀਂ ਸੰਘਰਸ਼ ਕਰਦੇ ਪਏ ਹਾਂ। ਸੋ 22 ਤਰੀਕ ਨੋਟ ਕਰ ਲਓ ਤੇ ਪੰਜਾਬ ਦੀ ਧਰਤੀ ਤੇ ਹੋਣ ਵਾਲੇ ਰੈਫਰੈਂਡਮ ਦੀ ਤਿਆਰੀ ਕਰ ਲਓ। ਇਹੀ ਹੱਲ ਤੁਹਾਡਾ ਹੈ, ਹੋਰ ਕੋਈ ਹੱਲ ਬਾਕੀ ਨਹੀਂ ਬਚਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਨਗਰ ਕੀਰਤਨ ਦੀ ਆਰੰਭ ਹੋਣ ਜਾ ਰਹੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਰਾਜ ਇਸ ਕਾਰ ਨੂੰ ਮੁੱਖ ਰੱਖਦਿਆਂ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਚੱਲਣ ਦੀ ਕਿਰਪਾਲਤਾ ਕਰਨੀ। ਕਿਸੇ ਵੀ ਸੰਗਤਾਂ ਨੇ ਗੁਰੂ ਮਹਾਰਾਜ ਦੀ ਪਾਲਕੀ ਤੋਂ ਅੱਗੇ ਜਾਣ ਦੀ ਖੇਚਲਤਾ ਨਹੀਂ ਕਰਨੀ। ਸੋ ਮੈਂ ਬੇਨਤੀ ਕਰੂੰਗਾ ਜੋ ਵੀ ਸੰਗਤਾਂ ਹਜੇ ਤੱਕ ਨਹੀਂ ਪਹੁੰਚੀਆਂ ਸੋ ਜਲਦੀ ਤੋਂ ਜਲਦੀ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खड़ी है
प्रभु की वाणी
आठ पहर अब सिमरो प्राण
गुड़ के मन उठे दुख दर्द ब्रह्म बिन से झूठे दुख दर्द ब्रह्म बिन से झूठे चरण कमल गुर के मन उठे चरण कमल गुर के मन उठे दुख दर्द कम बिन से झूठे दुख दर्द भ्रम बिन से झूठे दुख दर्द भ्रम बिन से झूठे दुख दर्द भ्रम बिन से झूठे नित उठ गाओ प्रभु की वाणी नित उठ गाओ प्रभु की वाणी आठ पहर हर सिमरो रानी आठ पहर हर सिमरो रानी नित उठ गाओ प्रभु की वाणी नित उठ गाओ प्रभु की वाणी प्रभु की
उठ गावो प्रभ की बाणी, आठ पहर हर शिवरो प्राणी। आओ गुरु के कीर्तनीय अगला कीर्तन जारी है। गुरु के कीर्तनीय श्री हरमंदर साहब जी के कीर्तनीय सत्कारयोग भाई प्रपाल सिंह जी, आओ उन्होंने पासों गुरबाणी शब्द कीर्तन श्रवण करते हाँ जी। ਸਰਬੱਤ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਹਿਲੇ ਪ੍ਰਕਾਸ਼ ਉਤਸਵ ਤੇ ਇਸ ਦੀਆਂ ਖੁਸ਼ੀਆਂ ਦੇ ਅੰਦਰ ਚੱਲ ਰਹੇ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਹਨ। ਸਤਿਗੁਰ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਖੁਸ਼ੀਆਂ ਖੇੜੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ ਤੇ ਸਭਨਾਂ ਦੀਆਂ ਹਾਜ਼ਰੀਆਂ ਚੱਲਦਿਆਂ ਹੋਇਆਂ ਪ੍ਰਵਾਨ ਕਰਨ। ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਦੀ ਪ੍ਰਾਰੰਭਤਾ कर रहे हैं। अगला कीर्तन भाई साहब जी पासों श्रवण करिए जी। प्यार से फतेह बुलाओ जी। वाहिगुरु जी का खालसा, वाहिगुरु जी की फतेह। बदल रहेगा ना तो सत्य पता नहीं माइक चलाओ बाजी वाला। हाँ जी। सतनाम 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 वाहिगुरु 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 सतनाम सतनाम। करो संगत कृपा नाम जी। वाहिगुरु वाहिगुरु सतनाम सतनाम सतनाम।